ਜੇ ਦੇਖੋ ਮੇਰਾ ਉਸਤਾਦ ਨੇ ਮੈਨੂੰ ਰੱਖਿਆ ਘਰੇ ਸਹੀ ਚਲੋ ਸ਼ੁਕਰ ਆ ਅੱਲਾਹ ਪਾਕ ਉਹਨਾਂ ਨੂੰ ਹੋਰ ਤੰਦਰੁਸਤੀ ਦੇ ਜ਼ਿੰਦਗੀ ਦੇ ਸਾਡੀ ਵੀ ਜ਼ਿੰਦਗੀ ਅੱਲਾਹ ਪਾਕ ਉਹਨਾਂ ਨੂੰ ਲਾਏ ਸਾਡੇ ਉਸਤਾਦਾਂ ਨੇ ਮੇਰੇ ਉਸਤਾਦ ਫਾੜੀ ਗੁੱਜਰ ਨੇ ਮੇਰੇ ਵਾਸਤੇ ਉਹ ਕੁਝ ਕੀਤਾ ਜੋ ਕੁਝ ਮੈਂ ਕਰ ਨਹੀਂ ਸੀ ਸਕਦਾ ਮੇਰੇ ਦੂਸਰੇ ਬਾਪ ਦਾ ਨੇ ਦਰਜਾ ਦਿੱਤਾ ਮੈਨੂੰ ਅੱਲਾਹ ਪਾਕ ਉਹ ਮੈਚ ਖੇਡਿਆ ਜੀ ਹਿਸਾਬ ਮੈਂ ਕਬੱਡਰ ਮੈਂ ਸੀ ਤੇ ਨਾਲ ਭਾਈ ਲੀਮ ਸੀ ਭਾਈ ਲੀਮ ਤੇ ਖੇਡਿਆ ਨਾ ਤੇ ਭਾਈ ਤਲਾ ਸੀ ਤੇ ਮੋਸਨ ਸੀ ਤਿੰਨੇ ਇਹਨਾਂ ਨੇ ਨਾ ਮੇਰੇ ਕੋਲ ਦੂਸਰ ਕੌਡੀ ਪਾਈ ਉੱਥੇ ਮੈਂ ਕੌਡੀ ਪਾਈ ਚੰਗੀ ਮਾਸ਼ਾਅੱਲਾ ਸਹੀ ਉਸਤਾਦ ਨੇ ਨਾ ਉਸਤਾਦ ਫਾੜੀ ਗੁੱਜਰ ਨੇ ਇਹਨਾਂ ਨੇ ਮੈਨੂੰ ਉੱਥੋਂ ਨਾ ਮਤਲਬ ਆਪਣੇ ਕਲੱਬ 'ਚ ਮੈਂ ਐਲਾਨ ਕਰਾਤਾ ਉਸਤਾਦ ਭਾਈ ਮੇਰੇ ਨੇ ਬਾਂਹ ਫੜਾਤੀ ਉਸਤਾਦ ਦੇ ਹੱਥ ਅੱਛਾ ਜੀ ਮਤਲਬ ਪਲੇਅਰ ਜਿਹੜਾ ਜਦੋਂ ਬਣਦਾ ਆ ਨਾ ਉਦੋਂ ਜ਼ਿਆਦਾਤਰ ਜਿਹੜੇ ਪਲੇਅਰ ਆ ਸਾਡੇ ਪਾਕਿਸਤਾਨ ਦੇ ਕਬੱਡੀ ਦੇ ਪਲੇਅਰ ਘਰੋਂ ਹਾਲਾਤ ਬਹੁਤ ਮਾਠੇ ਹੁੰਦੇ ਆ ਹਾਂਜੀ ਤੇ ਤੁਹਾਡੇ ਹਾਲਾਤ ਕਿੱਦਾਂ ਦੇ ਸੀਗੇ ਜਦੋਂ ਤੁਸੀਂ ਕਬੱਡੀ 'ਚ ਆਏ ਆ ਕਿੱਦਾਂ ਦੀ ਸਪੋਰਟ ਸੀ ਤੁਹਾਨੂੰ ਜਦੋਂ ਬਾਅਦ ਜੀ ਜਦੋਂ ਮੈਂ ਕੌਡੀ ਸਟਾਰਟ ਕੀਤੀ ਨਾ ਮੇਰੇ ਕੋਲ ਮੋਟਰਸਾਈਕਲ ਸੀ ਸਹੀ ਨਾ ਮੇਰੇ ਕੋਲ ਮੋਬਾਈਲ ਸੀ ਸਹੀ ਮੇਰਾ ਭਰਾ ਵੀ ਆ ਸਮਝ ਲਓ ਸਾਰਾ ਕੁਝ ਹੀ ਆ ਭਾਈ ਬਾਲੂ ਗੁੱਜਰ ਜਿਹੜਾ ਇਕੱਲੀ ਬੱਤੀ ਦਾ 132 ਇਕੱਲੀ ਬੱਤੀ ਛੜੀ ਆ ਸਹੀ ਹੋ ਗਿਆ ਉੱਥੋਂ ਉਹਨਾਂ ਨਾਲ ਸਾਡਾ ਮਤਲਬ ਘਰ ਤੱਕ ਘਰੇਲੂ ਤਲਕ ਆ ਸਹੀ ਤੇ ਉਹ ਆਪਣਾ ਬਹੁਤ ਹੀ ਜ਼ੀਜ਼ ਆ ਉਸ ਬੰਦੇ ਨੇ ਮੈਨੂੰ ਆਪਣੇ ਕੋਲੋਂ ਮੋਟਰਸਾਈਕਲ ਦੇਣਾ ਤੇਲ ਪਵਾ ਕੇ ਦੇਣਾ ਮੋਟਰਸਾਈਕਲ ਦੇ ਵਿੱਚ ਭਾਈ ਮੋਬਾਈਲ ਦੇਣਾ ਆਪਣਾ ਮੈਨੂੰ ਮੈਚ ਤੇ ਕਰਨਾ ਮੈਂ ਫੀਸ ਲੈ ਕੇ ਉਹਨੇ ਘਰ ਜਾਣਾ ਮੈਂ ਸਾਰਾ ਮਤਲਬ ਡਾਈਟ ਵੀ ਉਹਨੇ ਖੁਰਾਕ ਵੀ ਨਾ ਸ਼ਾਮ ਨੂੰ ਮੈਨੂੰ ਜੋ ਆਪਣਾ ਸਰਿਆ ਬੜਿਆ ਉਹਨੇ ਮੈਨੂੰ ਦੇਣਾ ਪਰ ਉਸ ਬੰਦੇ ਨੇ ਮੂੰਹੋਂ ਕੱਢ ਕੇ ਸ਼ਾਇਦ ਦਿੱਤੀ ਜੇ ਦੁੱਧ ਸ਼ਾਮ ਨੂੰ 3 ਕਿਲੋ ਆਣਾ ਆਪ ਉਹਨੇ ਕੱਪ ਵੀ ਨਹੀਂ ਪੀਣਾ ਮੈਨੂੰ ਉਹਨੇ 3 ਕਿਲੋ ਪਵਾਇਆ ਮਾਸ਼ਾਅੱਲਾ ਅੱਛਾ ਹਾਂਜੀ ਅੱਛਾ ਚੰਦ ਭਾਈ ਮੈਂ ਤੁਹਾਨੂੰ ਅਕਸਰ ਦੇਖਿਆ ਆ ਗਰਾਊਂਡ ਦੇ ਵਿੱਚ ਤੁਸੀਂ ਗੁੱਸਾ ਬੜੀ ਛੇਤੀ ਕਰਦੇ ਹੋ ਕਰਦੇ ਜੇ ਜਿਹੜੀਆਂ ਚੀਜ਼ਾਂ ਫਾਲੋ ਕਰਨ ਵਾਲੀਆਂ ਹੁੰਦੀਆਂ ਮੇਰਾ ਵੀਰ ਉਹਨਾਂ ਚੀਜ਼ਾਂ ਨੂੰ ਫਾਲੋ ਕਰਿਆ ਕਰੋ ਕਿ ਇੱਕ ਤੁਹਾਡਾ ਸੀਨੀਅਰ ਆ ਉਹ ਆਪਣੇ ਉਸਤਾਦ ਨਾਲ ਉਸ ਬੰਦੇ ਦਾ ਰਵੱਈਆ ਕਿੱਦਾਂ ਦਾ ਉਹਦੀ ਮਿਹਨਤ ਕਿੰਨੀ ਆ ਉਹਦੀ ਡਾਈਟ ਕੀ ਆ ਉਹਨੂੰ ਇਦਾਂ ਦੇ ਸਵਾਲ ਪੁੱਛਿਆ ਕਰੋ ਉਹਨੂੰ ਇਹ ਨਾ ਪੁੱਛਿਆ ਕਰੋ ਅਕਸਰ ਭਾਜੀ ਜਿਹੜੇ ਮਤਲਬ ਪਲੇਅਰਾਂ ਦਾ ਇੰਟਰਵਿਊ ਕਰੀਦਾ ਉਹ ਕਹਿੰਦੇ ਭਾਜੀ ਆ 60 ਕਿਲੋ ਦੇ ਮਤਲਬ ਪਲੇਅਰ ਹੁੰਦੇ ਨੇ ਟਿਕਟੌਕ ਤੇ ਫੇਸਬੁੱਕ ਤੇ ਮੈਸੇਜ ਕਰਨੇ ਭਾਜੀ ਕਿਹੜਾ ਟੀਕਾ ਲਾਉਂਦੇ ਕਿਹੜਾ ਸਮਾਨ ਕਰਦੇ अस्सलाम वालेकुम नाज़रीन मैं ਤੁਹਾਡਾ ਆਪਣਾ ਵੀਰ ਮੈਰ ਉਸਮਾਨ ਅਸ਼ਰਫ ਔਰ ਤੁਸੀਂ ਦੇਖ ਰਹੇ ਹੋ ਆਪਣਾ YouTube ਚੈਨਲ ਸਪੋਰਟਸ ਨਵਾਂ ਲਾਹੌਰ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਸਾਡਾ ਇੰਟਰਵਿਊ ਸੈਸ਼ਨ ਜਿਹੜਾ ਹੈ ਉਹ ਸ਼ੁਰੂ ਹੋ ਚੁੱਕਿਆ ਹੈ ਤੇ ਦੇਰ ਵਾਸਤੇ ਮਾਜ਼ਰਤ ਅੱਜ ਦੀ ਸਾਡੀ ਜਿਹੜਾ ਹੈ ਇੰਟਰਵਿਊ ਹੈ ਉਹ ਸਾਡੇ ਬਹੁਤ ਪਿਆਰੇ ਵੀਰ ਵੀ ਹੈ ਮੁਹੱਬਤ ਵੀ ਹੈ ਥੋੜੀ ਜੀ ਇਸ ਵੀਰ ਨਾਲ ਸਾਡੀ ਠੀਕ ਹੈ ਤੇ ਪਿਆਰ ਵੀ ਹੈ ਥੋੜੀ ਬਹੁਤੀ ਦੋਸਤੀ ਵੀ ਹੈ ਤੇ ਇਹ ਮਾਸ਼ਾਅੱਲਾ ਪਾਕਿਸਤਾਨ ਦੀ ਕਬੱਡੀ ਦੇ ਵਿੱਚ ਇੱਕ ਯੰਗ ਸਟਾਰ ਕਬੱਡੀ ਪਲੇਅਰ ਆ ਜਿਨੇ ਥੋੜੇ ਜਿਹੇ ਸਮੇਂ ਦੇ ਵਿੱਚ ਮਾਸ਼ਾਅੱਲਾ ਬਹੁਤ ਅੱਛੀ ਇੱਜ਼ਤ ਵੀ ਕਮਾਈ ਆਪਣਾ ਮੁਕਾਮ ਵੀ ਬਣਾਇਆ ਔਰ ਬਹੁਤ ਅੱਛਾ ਰੇਡਰ ਵੀ ਹੈ ਤੇ ਅੱਛਾ ਸੁਭਾਅ ਵੀ ਹੈ ਮੁੰਡੇ ਦਾ ਤੇ ਮੈਂ ਗੱਲ ਕਰ ਰਿਹਾ ਆਪਣੇ ਬਹੁਤ ਹੀ ਪਿਆਰੇ ਵੀਰ ਰਾਣਾ ਚਾਂਦ ਉਸਤਾਦ ਮੁਹਤਰਮ ਉਸਤਾਦ ਫਾਰਿਗ ਗੁੱਜਰ ਦਾ ਇਹ ਸ਼ਾਗਿਰਦ ਆ ਅੱਜ ਇਹਦੇ ਪਿੰਡ ਅਸੀਂ ਆਏ ਆ ਇਹਨਾਂ ਨਾਲ ਗੱਲਬਾਤ ਕਰਾਂਗੇ ਕਬੱਡੀ ਦੇ ਹਵਾਲੇ ਦੇ ਨਾਲ ਕਿ ਉਹ ਇੱਥੇ ਤੱਕ ਕਿੱਦਾਂ ਪਹੁੰਚੇ ਆ ਔਰ ਗਾਂ ਕੀ ਪਲਾਨ ਹੈ ਕਿਸ ਪਲੇਅਰ ਨੂੰ ਕਿਸ ਕੋਚ ਨੂੰ ਆਪਣਾ ਆਈਡੀਅਲ ਮੰਨ ਕੇ ਉਹ ਇੰਨੀ ਮਿਹਨਤ ਕਰ ਰਹੇ ਆ ਔਰ ਕਿਹੜੇ ਬੰਦੇ ਮੇਰੇ ਵੀਰ ਨੂੰ ਸਪੋਰਟ ਕਰ ਰਹੇ ਆ ਕਬੱਡੀ ਦੇ ਵਿੱਚ ਤੇ ਉਹ ਅਸੀਂ ਸਾਰੀ ਗੱਲਬਾਤ ਆਪਣੇ ਵੀਰ ਰਾਣਾ ਚਾਂਦ ਨਾਲ ਕਰਾਂਗੇ ਤੇ अस्सलाम वालेकुम ਭਾਜੀ ਵਾਲੇਕੁਮ ਸਲਾਮ ਭਾਜੀ ਸਭ ਤੋਂ ਪਹਿਲਾਂ ਤੇ ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਜਿਹੜਾ ਆ ਆਪਣੇ ਕੀਮਤੀ ਵਕਤ ਜੋ ਸਾਨੂੰ ਟਾਈਮ ਦਿੱਤਾ ਕੋਈ ਨਹੀਂ ਠੀਕ ਹੈ ਤੇ ਸਾਡੇ ਚੈਨਲ ਤੇ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਆ ਅੱਛਾ ਭਾਈ ਚਾਂਦ ਤੁਸੀਂ ਸਭ ਤੋਂ ਪਹਿਲਾਂ ਸਾਨੂੰ ਇਹ ਦੱਸਣਾ ਹੈ ਕਿ ਜਿਹੜਾ ਕਬੱਡੀ ਦਾ ਲਫ਼ਜ਼ ਹੈ ਹਾਂਜੀ ਇਹ ਤੁਸੀਂ ਇਹਦੇ ਬਾਰੇ ਕਦੋਂ ਸੁਣਿਆ ਔਰ ਕਦੋਂ ਤੁਹਾਨੂੰ ਸ਼ੌਕ ਹੋਇਆ ਕਿ ਮੈਂ ਵੀ ਕਬੱਡੀ ਦਾ ਪਲੇਅਰ ਬਣਾ ਯਾਰ ਭਾਜੀ ਇਸ ਤਰ੍ਹਾਂ ਹੀ ਮੇਰੇ ਘਰ ਚ ਨਾ ਮਤਲਬ ਮਾਮੂ ਵੀ ਖੇਡਦੇ ਨੇ ਮਾਮੂ ਇੱਕ ਕੁਸ਼ਤਰ ਵੀ ਆ ਸਹੀ ਉਸ ਤੋਂ ਬਾਅਦ ਭਾਈਆ ਮਾਸ਼ਾਅੱਲਾ ਬਹੁਤ ਚੰਗਾ ਸੀ ਆਪਣਾ ਮਾਸ਼ਾਅੱਲਾ ਜੀ ਰਾਣਾ ਮੋਸਨ ਮੋਛਾ ਸਹੀ ਤੇ ਆਪਾਂ ਉਹਨਾਂ ਨੂੰ ਦੇਖਿਆ ਆਪਾਂ ਪਹਿਲਾਂ ਗੇਮ ਕਰਦੇ ਹੁੰਦੇ ਵਾਲੀਬਾਲ ਅੱਛਾ ਜੀ ਉਸ ਤੋਂ ਬਾਅਦ ਭਾਈ ਉਹਨਾਂ ਨੂੰ ਦੇਖਿਆ ਦੇਖ ਕੇ ਸ਼ੌਕ ਉੱਠ ਪਿਆ ਸਹੀ ਤੇ 9ਵੀਂ ਦੇ ਵਿੱਚ ਮੈਂ ਪੜ੍ਹਦਾ ਸੀ ਜਦੋਂ ਸ਼ੌਕ ਉੱਠਿਆ ਸਹੀ 9ਵੀਂ 'ਚ ਮੈਂ 2-3 ਮਹੀਨੇ ਖੇਡਿਆ ਖੇਡਣ ਤੋਂ ਬਾਅਦ ਮੇਰੀਆਂ ਸੈਪਲੀਆਂ ਆ ਗਈਆਂ ਅੱਛਾ ਉਸ ਤੋਂ ਬਾਅਦ ਮੈਂ ਜੀ ਘਰ ਪਲੇਅਰ ਥੋੜੇ ਜਿਹਾ ਪੜ੍ਹਨ ਨੂੰ ਇੰਜ ਦੇ ਹੀ ਹੁੰਦੇ ਆ ਨਾ ਜੀ ਹਾਂਜੀ ਉਹਨੇ ਮੈਂ ਸਕੂਲੇ ਜਾਣਾ ਜੀ ਮੈਂ ਸਕੂਲੋਂ ਭੱਜਣਾ ਮੈਂ ਗਰਾਊਂਡ ਆ ਜਾਣਾ 2-3 ਮਹੀਨੇ ਐਂਡ ਵਾਲੇ ਉਹ ਸੈਪਲੀਆਂ ਆਉਣ ਦੇ ਬਾਵਜੂਦ ਮੇਰੇ ਵਾਲਾ ਸਾਹਿਬ ਨੇ ਆਖਿਆ ਪੁੱਤਰ ਤੈਨੂੰ ਕਿਤੇ ਹੋਟਲ ਤੇ ਪਾ ਦੇਣਾ ਸਹੀ ਨਹੀਂ ਤੇ 10 ਪੂੜੀਆਂ ਕਰ ਲਾ ਸਹੀ ਔਖੇ ਸੌਖੇ ਹੋ ਗਏ ਜੀ 10 ਕੀਤੀਆਂ ਪੂੜੀਆਂ ਸਹੀ ਤੇ ਰੱਬ ਨੇ ਇੱਜ਼ਤ ਦਿੱਤੀ ਚਲੋ 10 ਕਲੀਅਰ ਕਰ ਲੀਆਂ
ਉਹ ਵਾਲਦਾਂ ਨੇ ਵਾਲਦ ਸਾਹਿਬ ਨੇ ਸਾਰਿਆਂ ਨੇ ਆਖਿਆ ਕੋਈ ਚੱਕਰ ਨਹੀਂ, ਖੇਡ ਪੁੱਤਰ ਤੋਂ। ਅੱਛਾ ਤੇ ਉਹਨਾਂ ਦੀ ਬਦੌਲਤ ਹੁਣ ਚਲੋ ਸ਼ੁਕਰ ਆ ਰੱਬ ਦਾ, ਇੱਥੇ ਤੱਕ ਆ ਗਏ ਆਪਾਂ ਖੇਡਣ ਦੇ ਆ। ਉਹਨਾਂ ਨੇ ਆਪਾਂ ਮੁੜ ਕੇ ਡੱਕਿਆ ਨਹੀਂ। ਇਹ ਮੇਰੇ ਵੀਰ ਨੇ ਜਿਹੜੀ ਕਬੱਡੀ ਦਾ ਸਟਾਰਟ ਉਹ ਕਿਸ ਸਨ ਚ ਕੀਤਾ ਸੀ ਤੇ ਕਿੰਨੀ ਕੁ ਦੇਰ ਵੇਟ ਦੀ ਕਬੱਡੀ ਖੇਲੀ ਮੇਰੇ ਭਰਾ? ਮੈਂ ਭਾਜੀ 2021 ਦੇ ਵਿੱਚ ਸਟਾਰਟ ਕੀਤੀ ਹੈ ਕਬੱਡੀ। ਸਹੀ। ਤਕਰੀਬਨ ਲਾ ਲਓ 2021 ਚ ਸਟਾਰਟ 5ਵੇਂ-6ਵੇਂ ਮਹੀਨੇ ਕੀਤੀ ਹੋਊਗੀ। ਉਸ ਤੋਂ ਬਾਅਦ 2021 ਦੇ ਐਂਡ ਵਾਲੇ ਮਹੀਨੇ 'ਚ ਮੈਂ ਵੇਟਾਂ ਦੀ ਕਬੱਡੀ ਸ਼ੁਰੂ ਕਰਤੀ ਸੀ। ਤਕਰੀਬਨ ਆਪਣੀ 60 62 60 ਮੇਰੀ ਤਕਰੀਬਨ ਉਦੋਂ ਵੇਟ ਹੈਗਾ ਸੀ 62 ਕਿਲੋ। ਅੱਛਾ ਜੀ। ਮੈਂ 60 ਕਿਲੋ ਵੇਟ ਭੰਨ ਵੀ ਲੈਂਦਾ ਰਿਹਾ, ਤੋੜ ਵੀ ਲੈਂਦਾ ਰਿਹਾ। ਉਸ ਤੋਂ ਬਾਅਦ ਵੇਟ ਵਧਾ ਵੀ ਲੈਂਦਾ ਰਿਹਾ। ਮੁੜ ਕੇ ਮੈਂ 60 62 ਕਿਲੋ ਦੇ ਮੈਚ ਖੇਡੇ ਕੋਈ 4-5, ਫਿਰ ਮੇਰਾ ਵੇਟ ਹੋ ਗਿਆ 65 ਕਿਲੋ। ਸਹੀ। ਮੈਂ 65-70 ਕਿਲੋ ਦੇ ਤਕਰੀਬਨ 3 ਸਾਲ ਕਬੱਡੀ ਖੇਡੀ ਵਜਨ ਦੀ। ਸਹੀ। ਤੇ ਆਲ ਪਾਕਿਸਤਾਨ ਤੇ ਖੇਡੀ ਮਾਸ਼ਾਅੱਲਾ। ਤੇ ਹੁਣ ਮੇਰੇ ਵੀਰ ਦਾ ਵਜ਼ਨ ਕਿੰਨਾ ਹੈ? ਹੁਣ ਮੇਰਾ ਵਜ਼ਨ ਹੈ ਜੀ ਮਾਸ਼ਾਅੱਲਾ 82-83 ਕਿਲੋ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਅੱਛਾ, ਤੁਸੀਂ ਆਪਣੇ ਮਤਲਬ ਪਹਿਲਾ ਜਿਹੜਾ ਕਲੱਬ ਸੀ ਜਾਂ ਪਹਿਲਾ ਜਿਸ ਟੀਮ ਵੱਲੋਂ ਖੇਲ ਰਹੇ ਸੀ ਜਾਂ ਮਤਲਬ ਤੁਸੀਂ ਆਪਣੇ ਪਿੰਡ ਦੀ ਨੁਮਾਇੰਦਗੀ ਕਰ ਰਹੇ ਸੀ, ਹਾਂਜੀ, ਉੱਥੋਂ ਆਪਣੇ ਉਸਤਾਦ ਮੁਹਤਰਮ ਜਿਨ੍ਹਾਂ ਕੋ ਤੁਸੀਂ ਹੁਣ ਖੇਲ ਰਹੇ ਹੋ, ਤੁਹਾਡੇ ਬਕੌਲ ਕਿ ਮੇਰੇ ਇੱਥੇ ਤੱਕ ਆਉਣ ਤੇ ਉਹਨਾਂ ਦਾ ਜਿਹੜਾ ਬੜਾ ਵੱਡਾ ਹੱਥ ਆ, ਬੜੀ ਮਿਹਨਤ ਆ ਉਹਨਾਂ ਦੀ। ਤੇ ਫਿਰ ਤੁਸੀਂ ਉਸਤਾਦ ਦੇ ਮੁਹਤਰਮ ਉਸਤਾਦ ਫਾਰਿਗ ਗੁਜਰ ਕੋ ਕਦੋਂ ਆਏ? ਉਹ ਭਾਜੀ ਮੇਰੇ ਇਲਾਕੇ 'ਚ ਹੋਇਆ ਮੈਚ ਕਬੱਡੀ ਦਾ ਜੀ। ਉੱਥੇ ਨਾ ਪਛਾਣੇ ਦੀ ਵੀ ਟੀਮ ਸੀ, ਪੈਸ਼ਾ ਨਸਿਆਲ। ਹਾਂਜੀ। ਤੇ ਮੈਂ ਜਿਹੜੇ ਕਲੱਬ ਵੱਲੋਂ ਖੇਡਦਾ ਸੀ ਪੱਕਾ ਮਤਲਬ ਕਿ 77 ਜਿੱਥੇ ਮੈਂ ਤਿਆਰੀ ਕਰਦਾ ਸੀ। ਸਹੀ। ਉਸਤਾਦ ਦੀਮਾ ਗੁੱਜਰ, ਨਦੀਮ ਗੁੱਜਰ ਹੈ। ਸਹੀ ਹੈ ਜੀ। ਉਹ ਕੋਚ ਵੀ ਆ, ਉਸਤਾਦ ਵੀ ਸੀ। ਆਪਾਂ ਮਿਹਨਤ ਉਹਨਾਂ ਕੋਲ ਸ਼ੁਰੂ ਕੀਤੀ ਸੀ ਮਾਸ਼ਾਅੱਲਾ। ਤੇ ਨਾਲ ਸੀਨੀਅਰ ਭਾਈ ਹੁੰਦਾ ਸੀ ਆਪਣਾ ਵੱਡਾ ਮੋਹਸਨ। ਹਾਂਜੀ ਹਾਂਜੀ। ਤੇ ਉੱਥੇ ਨਾ ਉਹ ਮੈਚ ਖੇਡੇ ਜੀ, ਹਿਸਾਬ ਮੈਂ ਕਬੱਡਰ ਮੈਂ ਸੀ ਤੇ ਨਾਲ ਭਾਈ ਲੀਮ ਸੀ। ਭਾਈ ਲੀਮ ਤੇ ਖੇਡਿਆ ਨਾ, ਤੇ ਭਾਈ ਤਲਾ ਸੀ ਤੇ ਮੋਹਸਨ ਸੀ। ਤਿੰਨੇ ਇਹਨਾਂ ਨੇ ਨਾ ਮੇਰੇ ਕੋਲ ਦੂਸਰ ਕਬੱਡੀ ਪਵਾਈ। ਉੱਥੇ ਮੈਂ ਕਬੱਡੀ ਪਾਈ ਚੰਗੀ ਮਾਸ਼ਾਅੱਲਾ। ਸਹੀ। ਉਸਤਾਦ ਨੇ ਨਾ, ਉਸਤਾਦ ਫਾਰਿਗ ਗੁੱਜਰ ਨੇ, ਇਹਨਾਂ ਨੇ ਮੈਨੂੰ ਉੱਥੋਂ ਨਾ ਮਤਲਬ ਆਪਣੇ ਕਲੱਬ 'ਚ ਮੈਂ ਐਲਾਨ ਕਰਾਤਾ। ਉਸਤਾਦ ਭਾਈ ਮੇਰੇ ਨੇ ਬਾਂਹ ਫੜਾਤੀ ਉਸਤਾਦ ਦੇ ਹੱਥ। ਅੱਛਾ ਜੀ। ਉਸ ਤੋਂ ਬਾਅਦ ਸਾਰਿਆਂ ਨੇ ਭਾਈ ਰਾਕਬ ਆ ਇੱਥੇ ਦਾ, ਉਹਨੇ ਵੀ ਆਖਿਆ ਭਾਈ ਇਹਨੂੰ, ਉਹਨੇ ਕਿਹਾ ਯਾਰ ਮੁੰਡਾ ਖੇਡਣ ਵਾਲਾ, ਇਹਨੂੰ ਨਾ ਉਸਤਾਦ ਕੋਲੇ ਖੇਲੀਏ। ਸਹੀ। ਭਾਈ ਉਹਨਾਂ ਕਿਹਾ ਠੀਕ ਆ ਕੋਈ ਚੱਕਰ ਨਹੀਂ। ਉੱਥੋਂ ਖੇਡੇ ਮੁੜ ਕੇ ਉਸਤਾਦ ਉਹਨਾਂ ਨੇ ਮੈਨੂੰ 1-2 ਮੈਚ ਖਿਡਾਏ। ਇੱਕ ਵਾਬਡਾ ਦਾ ਮੈਚ ਖੇਡਿਆ ਮੈਂ, ਉਹ ਕਬੂਲੇ ਸ਼ਹਿਰ ਆਰਫ ਵਾਲੇ। ਹਾਂਜੀ ਬਿਲਕੁਲ। ਮੈਂ ਦੱਸਦਾ ਚਲਾਂ ਨਾਜ਼ਰੀਨ ਨੂੰ, ਮੈਂ ਭਾਈ ਚਾਂਦ ਨੂੰ ਪਹਿਲੀ ਵਾਰੀ ਜਿਹੜਾ ਹੈ ਨਾ ਲਾਈਵ ਖੇਲਨੇ ਉੱਥੇ ਦੇਖਿਆ, ਜਿਹੜਾ ਮੇਰੇ ਖਿਆਲ ਪਾਕਿਸਤਾਨ ਵਾਬਡਾ, ਪਾਕਿਸਤਾਨ 에ਅਰ ਫੋਰਸ ਦਾ ਆਰਮੀ ਦਾ। ਹਾਂਜੀ ਹਾਂਜੀ। ਇਹ 11 ਅਗਸਤ ਵਾਲੇ ਦਿਨ 11 ਅਗਸਤ ਵਾਲੇ ਦਿਨ ਬਿਲਕੁਲ ਭਾਜੀ। ਤੇ ਮੈਂ ਔਰ ਬਹੁਤ ਅੱਛਾ ਤੁਸੀਂ ਪਰਫਾਰਮ ਕੀਤਾ ਉੱਥੇ। ਉੱਥੇ ਮੈਂ ਬੈਸਟ ਹੋਇਆ ਭਾਜੀ ਉਹ ਵੱਡੇ ਕੱਪ ਦਾ। ਤੇ ਉਸ ਤੋਂ ਬਾਅਦ ਨਾ ਉਸਤਾਦਾਂ ਨੇ ਮੈਨੂੰ ਨਾ ਕਿਹਾ, ਕਹਿੰਦਾ ਤੈਨੂੰ ਪੁੱਤ ਮੈਂ ਆਪਣੇ ਘਰ, ਮੇਰੇ ਵਾਲਦਾਨ ਨੇ, ਬੁੱਢੇ ਨੇ, ਚਲੋ ਸਾਰਿਆਂ ਨੇ ਆਖਿਆ ਉਸਤਾਦ ਮੈਨੂੰ ਲੈ ਆਏ ਆਪਣੇ ਕੋਲ। ਸਹੀ। ਉਸਤਾਦ ਉਹਨਾਂ ਨੇ ਹੁਣ ਇੱਥੇ ਰੱਖਿਆ ਆਪਾਂ ਨੂੰ, ਡਾਈਟ ਸਾਰਾ ਕੁਝ, ਖੁਰਾਕ ਜੋ ਵੀ ਹੈ ਉਸਤਾਦ ਆਪਣਾ ਨੂੰ ਨਾ ਪੁੱਤਾਂ ਤਰ੍ਹਾਂ ਰੱਖਦਾ। ਅੱਛਾ ਜੀ। ਤੇ ਉਸਤਾਦ ਬੜਾ ਹੀ ਆਪਣੇ ਨਾਲ ਕਰਦਾ ਪਿਆਰ। ਉਸਤਾਦ ਦਾ ਇੱਕ ਬੇਟਾ ਵਾ ਤੇ ਦੂਸਰਾ ਬੇਟਾ ਸਮਝ ਲਓ ਮੈਂ। ਅੱਛਾ ਚਾਂਦ ਭਾਈ, ਮਤਲਬ ਪਲੇਅਰ ਜਿਹੜਾ ਜਦੋਂ ਬਣਦਾ ਹੈ ਨਾ, ਉਦੋਂ ਜ਼ਿਆਦਾਤਰ ਜਿਹੜੇ ਪਲੇਅਰ ਆ ਸਾਡੇ ਪਾਕਿਸਤਾਨ ਦੇ ਕਬੱਡੀ ਦੇ ਪਲੇਅਰ, ਘਰੋਂ ਹਾਲਾਤ ਬਹੁਤ ਮਾਠੇ ਹੁੰਦੇ ਆ। ਹਾਂਜੀ ਹਾਂਜੀ। ਤੇ ਤੁਹਾਡੇ ਹਾਲਾਤ ਕਿੱਦਾਂ ਦੇ ਸੀਗੇ ਜਦੋਂ ਤੁਸੀਂ ਕਬੱਡੀ 'ਚ ਆਏ ਆ? ਕਿੱਦਾਂ ਦੀ ਸਪੋਰਟ ਸੀ ਤੁਹਾਨੂੰ? ਜਦੋਂ ਜੀ ਕਬੱਡੀ 'ਚ ਆਏ ਆ ਮੈਂ, ਹਾਲਾਤ ਠੀਕ ਸੀ, ਬਰਾਬਰ ਜਿਹੇ ਸੀ। ਸਹੀ। ਮਤਲਬ ਉਸ ਤੋਂ ਪਹਿਲਾਂ ਜਿਹੜੇ ਹਾਲਾਤ ਸਾਡੇ ਥੋੜੇ ਟਾਈਟ ਸੀ। ਸਹੀ। ਮੇਰੇ ਵਾਲਦ ਸਾਹਿਬ ਕੋਲ ਨਾ ਥੋੜਾ ਨੁਕਸਾਨਜਾਤ ਹੋ ਗਿਆ ਸੀ। ਅੱਛਾ। ਕੋਈ ਨਾ ਦੁਸ਼ਮਣੀਦਾਰੀ ਸੀ। ਅੱਛਾ ਅੱਛਾ। ਉਹ ਚੋਂ ਨਿਕਲੇ ਤੇ ਨਿਕਲ ਕੇ ਮੇਰਾ ਵੱਡਾ ਭਾਈ ਜਿਹੜਾ ਚੰਗਾ ਸੀ, ਚਲੋ ਮਹਿਕਮੇ 'ਚ ਹੋ ਗਿਆ, ਉਹ ਵੀ ਸੀ। ਉਸ ਤੋਂ ਵੱਡਾ ਵੀ, ਉਹ ਵੀ ਮਿਹਨਤ ਮਜ਼ਦੂਰੀ ਕਰਦਾ ਸੀ। ਸਹੀ। ਪੜ੍ਹਿਆ ਤੇ ਨਹੀਂ ਸੀ ਉਹ। ਸਹੀ। ਮੈਨੂੰ ਆਪਾਂ ਨੂੰ ਉਸ ਤੋਂ ਬਾਅਦ ਜਦੋਂ ਮੈਂ ਕਬੱਡੀ 'ਚ ਆਇਆ ਵਾਂ, ਉਸ ਤੋਂ ਬਾਅਦ ਮੈਂ ਤਕਰੀਬਨ ਕੋਈ 3-4 ਮਹੀਨੇ ਖਰਚਾ ਲਿਆ ਘਰੋਂ। ਸਹੀ। ਮੈਂ ਪ੍ਰੋਪਰ ਆਪਣੀ ਗੇਮ ਦਾ ਆਪਣਾ ਖਰਚਾ ਆਪ ਚੱਕਣ ਲੱਗ ਪਿਆ ਸੀ। ਬਾਕੀ ਸਪੋਰਟ ਮੈਨੂੰ ਸਾਰੇ ਘਰ ਦੀ ਸੀ, ਮੇਰੇ ਮਾਂ-ਬਾਪ ਦੀ ਸੀ, ਮੇਰੇ ਭਾਈਆਂ ਦੀ, ਮੇਰੀ ਸਿਸਟਰ ਦੀ, ਮੇਰੇ ਮਾਮਿਆਂ ਦੀ, ਸਭ ਦੀ ਸਪੋਰਟ ਸੀ ਮੈਨੂੰ ਨਾਲ। ਮਾਸ਼ਾਅੱਲਾ। ਹੁਣ ਤੱਕ ਵੀ ਹੈ। ਅੱਛਾ ਚੰਦ ਭਾਈ, ਜਿਹੜਾ ਹੈ ਨਾ ਮਾੜੇ ਟਾਈਮ ਦਾ ਬਹੁਤ ਘੱਟ ਲੋਕ, ਜਿਹੜਾ ਤੁਹਾਡਾ ਯਾਰਾਨਾ ਹੁੰਦਾ ਜਾਂ ਤਲਕ ਬਹੁਤ ਘੱਟ ਲੋਕਾਂ ਦਾ ਹੁੰਦਾ ਜਦੋਂ ਮਾੜਾ ਟਾਈਮ ਹੁੰਦਾ ਬੰਦੇ ਤੇ ਮਾੜੇ ਟਾਈਮ 'ਚ ਕੋਈ ਤੁਹਾਡੇ ਐਸੇ ਯਾਰ, ਤੁਹਾਡੇ ਰਿਸ਼ਤੇਦਾਰ ਜਿਹੜੇ ਤੁਹਾਡੇ ਨਾਲ ਮਾੜੇ ਟਾਈਮ 'ਚ ਵੀ ਖੜੇ ਸੀਗੇ? ਉਹ ਇਸ ਤਰ੍ਹਾਂ ਨਾ ਭਾਜੀ, ਸਭ ਤੋਂ ਪਹਿਲਾਂ ਦੇ ਮਾਂ-ਬਾਪ, ਹਾਂਜੀ, ਭੈਣ ਭਾਈ ਆ, ਬਿਲਕੁਲ ਉਹ ਮਾੜੇ ਟਾਈਮ ਤੇ ਖੜਦੇ ਇਨਸਾਨ। ਬਿਲਕੁਲ ਜੀ, ਉਹ ਤੇ ਹੈ ਜੀ। ਉਸ ਤੋਂ ਬਾਅਦ ਜੀ ਜਦੋਂ ਮੈਂ ਕਬੱਡੀ ਸਟਾਰਟ ਕੀਤੀ, ਨਾ ਮੇਰੇ ਕੋਲ ਮੋਟਰਸਾਈਕਲ ਸੀ। ਸਹੀ। ਨਾ ਮੇਰੇ ਕੋਲ ਮੋਬਾਈਲ ਸੀ। ਸਹੀ। ਮੇਰਾ ਭਰਾ ਵਾ, ਮੇਰਾ ਭਰਾ ਵੀ ਆ, ਸਮਝ ਲਓ ਸਾਰਾ ਕੁਝ ਹੀ ਆ। ਭਾਈ ਬਾਲੂ ਗੁੱਜਰ ਆ, ਇਕੱਲੀ ਬੱਤੀ ਦਾ 132 ਇਕੱਲੀ ਬੱਤੀ ਛੜੀ ਆ। ਸਹੀ ਹੋ ਗਿਆ। ਉੱਥੋਂ ਉਹਨਾਂ ਨਾਲ ਸਾਡਾ ਮਤਲਬ ਘਰ ਤੱਕ ਘਰੇਲੂ ਤਲਕ ਆ। ਸਹੀ। ਤੇ ਉਹ ਆਪਣਾ ਬਹੁਤ ਹੀ ਅਜ਼ੀਜ਼ ਆ। ਉਸ ਬੰਦੇ ਨੇ ਮੈਨੂੰ ਆਪਣੇ ਕੋਲੋਂ ਮੋਟਰਸਾਈਕਲ ਦੇਣਾ, ਤੇਲ ਪਵਾ ਕੇ ਦੇਣਾ ਮੋਟਰਸਾਈਕਲ ਦੇ ਵਿੱਚ, ਭਾਜੀ ਮੋਬਾਈਲ ਦੇਣਾ ਆਪਣਾ, ਮੈਨੂੰ ਮੈਚ ਤੇ ਘੱਲਣਾ, ਮੈਂ ਫੀਸ ਲੈ ਕੇ ਉਹਨੇ ਘਰ ਜਾਣਾ, ਮੈਂ ਸਾਰਾ ਮਤਲਬ ਡਾਈਟ ਵੀ ਉਹਨੇ, ਖੁਰਾਕ ਵੀ ਨਾ, ਸ਼ਾਮ ਨੂੰ ਮੈਨੂੰ ਜੋ ਆਪਣਾ ਸਰਿਆ ਬੜਿਆ ਉਹਨੇ ਮੈਨੂੰ ਦੇਣਾ। ਮੁੜ ਕੇ ਸਵੇਰੇ ਉਹਨੇ ਮੈਨੂੰ ਘਰ ਲਾ ਕੇ ਆਣਾ ਆਪਣੇ ਕੋਲੋਂ। ਤੇ ਇੱਕ ਬੰਦਾ ਜਿਹੜਾ ਵਾ ਆਪਣਾ ਵਾ ਠੀਕੜੀ ਵਾਲੇ ਦੇ ਲਾਗੇ, ਭਰਾ ਆਪਣਾ ਬੜਾ ਅਜ਼ੀਜ਼ ਆ,
ਜੇ ਆਪਣਾ ਮਾੜਾ ਟਾਈਮ ਸੱਟ ਵੀ ਲੱਗੀ ਨਾ ਹਾਂਜੀ। ਉਹਨੇ ਖਰਚਾ ਵੀ ਆਪਾਂ ਨੂੰ ਘੱਲਿਆ ਇੱਥੇ ਤੱਕ ਮਾਸ਼ਾਅੱਲਾ ਮਾੜੇ ਟਾਈਮ ਜੀ ਜੇ ਉਦਾਂ ਆਈਦਾ ਉਦਾਂ ਵਾ ਉਹਨੂੰ ਕਹੀਦਾ ਵੀ ਨਹੀਂ ਯਾਰ ਭਰਾ ਕੋਈ ਚੱਕਰ ਨਹੀਂ ਸਹੀ। ਉਹ ਕਹਿੰਦਾ ਨਹੀਂ ਯਾਰ ਮੇਰੀ ਮੱਬਰ ਆ ਦੇਣਾ ਠੀਕ ਆ ਹੁਣ ਵੀ ਆਪਾਂ ਨੂੰ ਖਰਚਾ ਘੱਲਦਾ ਜਦੋਂ ਕਹਿ ਲਓ ਉਹਨੂੰ ਜਦੋਂ ਆਪਣੇ ਹਾਲਾਤ ਟੈਟ ਹੋ ਜਾਣ ਉਹਨੂੰ ਕਹਿ ਦੀਦਾ ਉਹ ਕੋਈ ਚੱਕਰ ਨਹੀਂ ਘੱਲਦਾ ਖਰਚਾ ਆਪਣਾ ਬੜਾ ਉਹਦਾ ਨਾਂ ਭਾਈ ਸ਼ਬਾਜ ਆ ਮਾਸ਼ਾਅੱਲਾ ਜੀ ਸ਼ਬਾਜ ਕੰਬੋ ਸਹੀ। ਬਹੁਤ ਚੰਗਾ ਵਾ ਭਾਈ ਆਪਾਂ ਉਹਨਾਂ ਦਾ ਧੰਨਵਾਦ ਅੱਛਾ ਕਰਦੇ ਬਹੁਤ। ਚਾਂਦ ਭਾਈ ਦੂਸਰੀ ਗੱਲ ਇਹ ਆ ਕਿ ਜਿਹੜਾ ਆ ਅੱਜ ਕੱਲ ਡਾਈਟ ਵੀ ਬਹੁਤ ਮਹਿੰਗੀ ਹੈ ਹਾਂਜੀ ਔਰ ਪਲੇਅਰ ਬਹੁਤ ਔਖਾ ਬਣਦਾ ਹੈ ਬਹੁਤ ਔਖਾ ਜੀ। ਤੇ ਤੁਹਾਡੇ ਦੇਖਣ ਦੇ ਵਿੱਚ ਇੱਕ ਜਿਹੜਾ ਪਲੇਅਰ ਆ ਮਸਲਾ ਅੱਛਾ ਖੇਲ ਰਿਹਾ ਔਰ ਉਹਨੂੰ ਆਪਣਾ ਆਪ ਮੇਨਟੇਨ ਰੱਖਣ ਵਾਸਤੇ ਹਾਂਜੀ ਕਿੰਨੀ ਕੁ ਖੁਰਾਕ ਖਾਣੀ ਪੈਂਦੀ ਆ ਉਹਦਾ ਕਿੰਨਾ ਕੁ ਖਰਚਾ ਇੱਕ ਦਿਨ ਦਾ ਇੱਕ ਪਲੇਅਰ ਦਾ ਯਾਰ ਭਾਜੀ ਦੇਖੋ ਨਾ ਮਾੜੇ ਘਰ ਦਾ ਬੰਦਾ ਤੇ ਖੁਰਾਕ ਖਾ ਹੀ ਨਹੀਂ ਸਕਦਾ ਬਿਲਕੁਲ ਜੀ ਉਹ ਤਾਂ ਮੈਂ ਤੁਹਾਨੂੰ ਪਹਿਲਾਂ ਦੱਸ ਦਿੱਤੀ ਤੇ ਜਿਹੜਾ ਵਾ ਕੋਈ ਵੀ ਆ ਪਲੇਅਰ ਆਦਮੀ ਆ ਜਾਂ ਜਿੰਨੇ ਕਮਾਣਾ ਨਾ ਹਾਂਜੀ ਉਹ ਜੇ ਕਮਾ ਜੋ 10 ਚੋਂ 2 ਖਾ ਵੀ ਲਊ ਜਾਂ 4 ਖਾ ਵੀ ਲਊ ਉਹਨੂੰ ਫਰਕ ਨਹੀਂ ਇਹ ਮਾੜੇ ਬੰਦਾ ਘਰ ਦਾ ਉਹ ਖਾ ਨਹੀਂ ਸਕਦਾ ਉਹ ਜੇ 1000 ਰੁਪਏ ਦਿਹਾੜੀ ਕਮਾ ਰਿਹਾ ਤਾਂ ਖਾਏਗਾ ਕੀ? ਉਹ 200 ਖਾ ਨਹੀਂ ਸਕਦਾ ਵਿੱਚੋਂ ਠੀਕ ਆ ਏਦਾਂ ਹੀ। ਜੇ ਦੇਖੋ ਮੇਰਾ ਉਸਤਾਦ ਨੇ ਮੈਨੂੰ ਰੱਖਿਆ ਘਰੇ ਸਹੀ ਚਲੋ ਸ਼ੁਕਰ ਆ ਅੱਲਾਹ ਪਾਕ ਉਹਨਾਂ ਨੂੰ ਹੋਰ ਤੰਦਰੁਸਤੀ ਦੇ ਜ਼ਿੰਦਗੀ ਦੇ ਸਾਡੀ ਵੀ ਜ਼ਿੰਦਗੀ ਅੱਲਾਹ ਪਾਕ ਉਹਨਾਂ ਨੇ ਲਾਏ ਆਮੀਨ ਸਾਡੇ ਉਸਤਾਦਾਂ ਨੇ ਮੇਰੇ ਉਸਤਾਦ ਫਾਰੀ ਗੁੱਜਰ ਨੇ ਮੇਰੇ ਵਾਸਤੇ ਉਹ ਕੁਝ ਕੀਤਾ ਜੋ ਕੁਝ ਮੈਂ ਕਰ ਨਹੀਂ ਸੀ ਸਕਦਾ ਮੇਰੇ ਦੂਸਰੇ ਬਾਪ ਦਾ ਨੇ ਦਰਜਾ ਦਿੱਤਾ ਮੈਨੂੰ ਅੱਲਾਹ ਪਾਕ ਮਜ਼ੀਦ ਉਹਨਾਂ ਨੂੰ ਹਾਂ, ਇਸੇ ਤੰਦਰੁਸਤੀ ਦੇਵੇ ਜੀ ਇੱਕ ਜਿਨ੍ਹਾਂ ਨੇ ਮੈਨੂੰ ਜਨਮ ਦਿੱਤਾ ਬਾਪ ਨੇ ਇੱਕ ਉਹ ਬਾਪ ਹੈ ਦੂਸਰਾ ਜਿਹੜਾ ਬਾਪ ਮੇਰਾ ਉਸਤਾਦ ਫਾਰੀ ਗੁੱਜਰ ਸਹੀ ਆਪਾਂ ਨੂੰ ਉਸ ਬੰਦੇ ਨੇ ਮੂੰਹੋਂ ਕੱਢ ਕੇ ਸ਼ਾਇਦ ਦਿੱਤੀ ਜੇ ਦੁੱਧ ਸ਼ਾਮ ਨੂੰ 3 ਕਿਲੋ ਆਣਾ ਆਪ ਉਹਨੇ ਕੱਪ ਵੀ ਨਹੀਂ ਪੀਣਾ ਮੈਨੂੰ ਉਹਨੇ 3 ਕਿਲੋ ਪਵਾਇਆ ਮਾਸ਼ਾਅੱਲਾ ਜੀ ਠੀਕ ਮਾਸ਼ਾਅੱਲਾ ਆ ਬੰਦੇ ਨੂੰ ਇਹ ਗੱਲ ਕਹਿੰਦੇ ਆ ਤੂੰ ਯਾਰ ਬੰਦੇ ਨੂੰ ਸਮਾਨ ਲਵਾਨਾ ਹੈ ਤੇ ਉਸਤਾਦ ਮੇਰੇ ਦੀ ਕੰਡ ਸੁਣਦੀ ਆ ਜਾਂ ਮੈਂ ਵਾ ਆਪਾਂ ਹਲਫ ਦਿੰਨੇ ਆਪਾਂ ਕੋਈ ਸ਼ੈ ਮੇਰੇ ਉਸਤਾਦ ਨੇ ਮੈਨੂੰ ਖੁਰਾਕ ਹੀ ਇੰਨੀ ਕਿ ਦਿੰਦਾ ਵਾ ਛੱਡ ਕੇ ਲਾ ਦੇ ਮਾਸ਼ਾ ਨਹੀਂ ਜੀ ਉਹ ਤੇ ਭਾਜੀ ਚਾਂਦ ਭਾਈ ਤੁਸੀਂ ਤਕਰੀਬਨ ਕਹਿ ਲਓ ਕਿ ਸਾਡੇ ਹਮੇ ਜੀ ਹੋ ਹਾਂਜੀ ਤੇ ਜੇ ਇਸ ਬੰਦੇ ਨੇ ਕੋਈ ਚੀਜ਼ ਦਾ ਸਹਾਰਾ ਗਲਤ ਚੀਜ਼ ਦਾ ਸਹਾਰਾ ਲੈ ਕੇ ਖੇਲਣਾ ਆ ਇੱਕ ਬੰਦੇ ਨੇ ਆਪਣੀ origignal ਮਿਹਨਤ ਤੇ ਖੇਲਣਾ ਭਾਜੀ ਫਰਕ ਤੇ ਗਰਾਊਂਡ 'ਚ ਹੀ ਪਤਾ ਲੱਗਦਾ ਹੈ ਉਹ ਲੱਗਦਾ ਸਹੀ ਹੈ ਨਾ ਜੀ ਬਿਲਕੁਲ, ਬਿਲਕੁਲ। ਇੱਕ ਜਿੱਦਾਂ ਹੁਣ ਆਪਾਂ ਗੱਲ ਕਰਦੇ ਹਾਂ ਕਬੱਡੀ ਦੇ ਵਿੱਚ ਕਿ ਹੁਣ ਕੋਈ ਵੀ ਪਲੇਅਰ ਆ ਮਾਸ਼ਾਅੱਲਾ ਸਾਰੇ ਸਾਡੇ ਸਟਾਰ ਆ ਸਾਡੇ ਵੀਰ ਆ ਸਾਡੇ ਕਾਬਲੇ ਇੱਜ਼ਤ ਆ ਸਾਡੇ ਵਾਸਤੇ ਹਾਂਜੀ ਹੁਣ ਪਲੇਅਰ ਏਡੀ ਲੰਮੀ ਕਬੱਡੀ ਇਸੇ ਕਰਕੇ ਹੀ ਨਹੀਂ ਖੇਲੀ ਜਾਂਦੀ ਨਹੀਂ ਖੇਡੀ ਜਾਂਦੀ ਕਿਉਂ ਕਿਉਂਕਿ ਡਾਈਟ ਨੈਚੁਰਲ ਨਹੀਂ ਲੈ ਰਹੇ ਨਾ ਤੇ ਤੇ ਭਾਜੀ ਦੇਖੋ ਨਾ ਘੇ ਆ 4000 ਰੁਪਏ ਕਿਲੋ ਆ ਹਾਂਜੀ ਮਾੜਾ ਬੰਦਾ ਮੈਂ ਆਪ ਹੀ ਨਹੀਂ ਲੈ ਕੇ ਖਾ ਸਕਦਾ ਸੀ ਏਦਾਂ ਹੀ ਮੈਂ ਨਾ ਵੱਡੇ ਮੈਚ ਖੇਡਦਾ ਮੈਂ ਕਿੱਥੋਂ ਖਾ ਲੈਣਾ ਸੀ? ਏਦਾਂ ਹੀ ਚਲੋ ਨਾ ਉਸਤਾਦ ਕੋ ਹੁੰਦਾ ਉਸਤਾਦ ਕਿੱਥੋਂ ਮੈਂ ਖਾ ਲੈਣਾ ਸੀ ਇਦਾਂ ਹੀ ਹੈ ਬਿਲਕੁਲ 200 250 ਰੁਪਏ ਦੁੱਧ ਦਾ ਬਿਲਕੁਲ ਮਾੜਾ ਬੰਦਾ ਤੇ ਖਾ ਹੀ ਨਹੀਂ ਸਕਦਾ ਯਾਰ ਮੈਂ ਉਹ ਤੁਹਾਡੀ ਅੱਗੇ ਤੁਸੀਂ ਗੱਦਾ ਗੱਲ ਕੀਤੀ ਕਿ ਜਿਸ ਬੰਦੇ ਦੀ ਵਿਚਾਰੇ ਨੇ 1000 ਰੁਪਇਆ ਕਮਾਉਣਾ ਆ ਹਾਂਜੀ ਤੇ ਉਹ ਕਿਦਾਂ ਉਹ ਆਪਣੀ ਡਾਈਟ ਉਹ ਪੂਰੀ ਬਹੁਤ ਕਰੇਗਾ ਔਖਾ ਜਾਂ ਘਰ ਭਾਜੀ ਚਲਾਏਗਾ ਜਿਹੜੀ ਕੌਡੀ ਇਸ ਟਾਈਮ ਬਹੁਤ ਔਖੀ ਹੋ ਗਈ ਆ ਦੇਖੀ ਜਾਏ ਤੇ ਬਾਕੀ ਜਿਹੜੀ ਲੰਬੀ ਕਬੱਡੀ ਖੇਲਣ ਦੇ ਵਿੱਚ ਜਿਹੜਾ ਰਾਜ਼ ਇਹੀ ਸੀਗਾ ਕਿ ਉਹ ਜਿਹੜੀ ਡਾਈਟ ਸੀਗੀ ਨਾ ਹਾਂਜੀ। ਉਹ ਨੈਚੁਰਲ ਲੈਂਦੇ ਸੀ ਹਾਂ ਉਹ ਭਾਈ ਮਾਨੇ ਹੋਣੀ ਠੀਕ ਆ ਦੇਖ ਔਰ ਲਓ ਹਾਂਜੀ ਹਾਂ, ਉਹ ਭਾਈ ਕਿਹੜੀ ਮਾਨੇ- ਲੰਮੀ ਕਬੱਡੀ ਖੇਲ ਉਹਨਾਂ ਕੇ ਨੇ ਮਾਸ਼ਾਅੱਲਾ ਭਾਈ ਮਾਨੇ ਹੋਣੀ ਦੇਖ ਲਓ ਭਾਈ ਸ਼ਰਫੀ ਹੋਣੀ ਦੇਖ ਲਓ ਹਾਂਜੀ ਇਹਨਾਂ ਨੇ ਕਿੱਡੀ ਕਿੱਡੀ ਲਾਲੇ ਹੋਣੀ ਦੇਖ ਲਓ ਕਿੰਨੀ ਕਿੰਨੀ ਕੌਡੀ ਤਗੜੀ ਖੇਡੀ ਸਹੀ। ਇਹ ਦੇਸੀ ਖੁਰਾਕ ਖਾਂਦੇ ਸੀ ਮਾਸ਼ਾਅੱਲਾ ਉਹ ਬੱਕਰਾ ਖਾਂਦੇ ਸੀ ਦੁੱਧ ਪੀਂਦੇ ਘੇ ਘਰ ਦਾ ਮਤਲਬ ਹਾਂਜੀ ਔਰ ਮਿਹਨਤ ਰੀਜਨਲ ਕਰਦੇ ਸੀ ਮਿਹਨਤ ਤੋਂ 2-2 3-3 ਟਾਈਮ ਕਰਦੇ ਹਾਂਜੀ ਸਾਡੇ ਬੰਦੇ ਜਿਹੜੇ ਹੁਣ ਮੈਂ ਹੀ ਆ ਲਾ ਲਓ ਜੀ ਹਾਂਜੀ। ਮੈਂ ਇੱਕ ਟਾਈਮ ਕਰ ਲਈ ਹੈ ਤੇ ਸ਼ਾਮ ਨੂੰ ਮੈਂ ਸੌ ਜਾਣਾ ਮੈਂ ਨਾ ਯਾਰ ਮੈਂ ਸਵੇਰੇ ਕਰ ਲਈ ਸਹੀ ਉਹ ਮੈਂ ਕਿੱਦਾਂ ਅੱਗੇ ਜਾਣਾ ਜੀ ਜੇ ਬਿਲਕੁਲ। ਮੈਂ ਸਵੇਰ ਨੂੰ ਵੀ ਕਰੂੰ ਮੈਂ ਸ਼ਾਮ ਨੂੰ ਆਪਣਾ ਆਪ ਮਾਰੂੰਗਾ ਮੈਂ ਹੀ ਅੱਗੇ ਜਾਣਾ ਬਿਲਕੁਲ ਜਿੰਨੀ ਮਿਹਨਤ ਕਰਨੀ ਆ ਗਰਾਊਂਡ 'ਚ ਤੁਹਾਨੂੰ ਉਹਦਾ ਹੀ ਉਨਾ ਹੀ ਜਿਹੜਾ ਨਾ ਫਾਇਦਾ ਹੋਣਾ ਹਾਂਜੀ ਬਿਲਕੁਲ ਠੀਕ ਹੈ ਨਾ ਨਹੀਂ ਜੀ ਹੋਣਾ। ਹੁਣ ਚਲੋ ਤੁਸੀਂ ਟ੍ਰੇਨਿੰਗ ਦੀ ਗੱਲ ਕਰ ਲਈ ਆ ਕਿ ਸਾਡਾ ਵੀਰ ਇੱਕ 24 ਘੰਟਿਆਂ ਦੇ ਵਿੱਚ ਆਪਾਂ ਅਗਰ ਤੁਹਾਨੂੰ 24 ਘੰਟੇ ਫਰਜ਼ ਕਰੋ ਅਸੀਂ ਤੁਹਾਡੇ ਨਾਲ ਗੁਜ਼ਾਰਦੇ ਹਾਂ ਤਾਂ ਤੁਸੀਂ 24 ਘੰਟੇ ਕਬੱਡੀ ਦੇ ਲਿਹਾਜ਼ ਨਾਲ ਕਿੱਦਾਂ ਗੁਜ਼ਾਰਨੇ ਆ ਕਿੰਨੀ ਟ੍ਰੇਨਿੰਗ ਕਰਦੇ ਹੋ ਬਾਕੀ ਕਿਹੜੇ ਕਿਹੜੇ ਕੰਮ ਕਰਦੇ ਆ ਤੁਸੀਂ ਉਹ ਯਾਰ ਵੀ ਦੱਸੋ ਭਾਜੀ ਮੈਂ ਝੂਠ ਨਹੀਂ ਮਾਰਦਾ ਅੱਛਾ ਟ੍ਰੇਨਿੰਗ ਜਿਹੜੀ ਆ ਮੈਚ ਆ ਜਾਣੇ ਅੱਗੋਂ ਅੱਛਾ ਜੀ ਮੈਂ ਨਾ ਨੇਚਰ ਨੂੰ ਹੀ ਕਰਦਾ ਹੀ ਨਹੀਂ ਅੱਛਾ ਜੀ ਥੋੜੀ ਬਹੁਤੀ ਕਰਦਾ ਵਾਂ ਸਹੀ। ਜਿੱਦਣ ਛੁੱਟੀ ਹੋਣੀ ਆ ਮਤਲਬ ਮੈਚ ਤੇ ਨਹੀਂ ਜਾਣਾ ਸਹੀ ਉਦੋਂ ਜਾ ਕੇ ਹਲਕੀ ਫੁਲਕੀ ਕਰ ਆਉਣੀ ਹੁਣ ਪ੍ਰੋਪਰ ਤਕਰੀਬਨ ਮੈਂ 700 800 ਡੰਨ ਮਾਰਦਾ ਹੁਣ ਯਾਰ ਰਮਜ਼ਾਨ ਦੇ ਵਿੱਚ ਸਹੀ ਕੋਈ 10 ਕੁ ਸ਼ੂਟਾਂ ਮਾਰਦਾ ਵਾਂ ਆਪਣੀ ਮਿਹਨਤ ਤਕਰੀਬਨ ਥੱਲੇ ਧਰਦੀ ਕਰਦਾ ਰਹਿੰਦਾ ਹੂੰ ਰਮਜ਼ਾਨ ਤੋਂ ਰੋਜ਼ੇ ਤੋਂ ਬਾਅਦ ਸਹੀ ਇੰਨਾ ਕਿ ਅੱਗੇ ਪਿੱਛੇ ਕਰੀ ਦੇ ਜਦੋਂ ਮੈਚ ਖੁੱਲ ਜਾਣੇ ਆ, ਉਸ ਤੋਂ ਫਿਰ ਬਾਅਦ ਪਲੇਅਰ ਨੂੰ ਟਾਈਮ ਨਹੀਂ ਮਿਲਦਾ ਟਾਈਮ ਹੀ ਨਹੀਂ ਮਿਲਦਾ ਜੀ ਐਵੇਂ ਝੂਠ ਮਾਰੀਆ ਮੈਂ ਇਸ ਤਰ੍ਹਾਂ ਇੱਕ ਟਾਈਮ ਹੀ ਮੈਂ ਮਿਹਨਤ ਪ੍ਰੋਪਰ ਕਰਦਾ ਅੱਛਾ ਹਾਂਜੀ ਅੱਛਾ ਚਾਂਦ ਭਾਈ ਮੈਂ ਤੁਹਾਨੂੰ ਅਕਸਰ ਦੇਖਿਆ ਆ ਗਰਾਊਂਡ ਦੇ ਵਿੱਚ ਤੁਸੀਂ ਗੁੱਸਾ ਬੜੀ ਛੇਤੀ ਕਰ ਜਾਂਦੇ ਹੋਰ ਭਾਈ ਨਾ ਬਸ ਉਹ ਇਸ ਤਰ੍ਹਾਂ ਨਾ ਥੋੜਾ ਜੇਨ ਉਸ ਟਾਈਮ ਗਰਮ ਹੁੰਦਾ ਅਸਲ ਜਵਾਨੀ ਹੈ ਨਾ ਮੈਂ ਅਕਸਰ ਤੁਹਾਨੂੰ ਨਾ ਮਤਲਬ ਦੇਖਿਆ ਕਿ ਤੁਸੀਂ ਮਤਲਬ ਜਦੋਂ ਮੈਚ ਅਕਸਰ ਤੁਸੀਂ ਰੇਡ ਉਸ ਟਾਈਮ ਪਾਉਂਦੇ ਹੁੰਦੇ ਜਦੋਂ ਮੈਚ ਫਸਿਆ ਹੁੰਦਾ ਹਾਂਜੀ ਅਕਸਰ ਤੁਹਾਨੂੰ ਮੈਂ ਨਾ ਕਬੱਡੀ ਉੱਥੇ ਉਸ ਜਗ੍ਹਾ ਪਾਉਂਦੇ ਦੇਖਿਆ ਹਾਂਜੀ
ਔਰ ਤੁਸੀਂ ਮਤਲਬ ਕਈ ਵਾਰੀ ਤੁਹਾਨੂੰ ਦੇਖਿਆ ਕਿ ਤੁਹਾਡੇ ਕਹਿ ਲਓ ਕੋਈ ਸੀਨੀਅਰ ਪਲੇਅਰ ਲੱਗੇ ਹੁੰਦੇ ਤੁਹਾਨੂੰ ਅਗਲੀ ਸਾਈਡ ਤੇ ਤੇ ਤੁਸੀਂ ਫੁੱਲ ਗੁੱਸੇ 'ਚ ਹੁੰਦੇ ਜੇ ਅੱਗੇ। ਕੋਈ ਉਹ ਭਾਜੀ ਦੇਖੋ ਨਾ, ਉਸਤਾਦ ਮੇਰੇ ਦਾ ਇਹ ਕਹਿਣ ਦਾ ਬਕੌਲ ਹੁੰਦਾ, ਪੁੱਤਰੀ ਮੈਚ ਤੂੰ ਜਿੱਤਣਾ। ਹਾਂਜੀ ਅਕਸਰ ਹਰ ਥਾਂ ਤੇ ਮੈਚ ਤੇ ਆਈ ਹੁੰਦਾ, ਪੁੱਤਰ ਮੈਚ ਤੂੰ ਜਿੱਤਣਾ ਤੇ ਉਹੀ ਜਿੱਤਣਾ। ਉਹ ਮੈਂ ਕਹਿੰਦਾ ਚੁੱਪ ਹੋਈ ਜਾ। ਉਹ ਭਾਜੀ ਜੇ ਇੰਨਾ ਗੁੱਸਾ ਨਾ ਕਰਕੇ ਖੇਡੀਏ ਫਿਰ ਕਬੱਡੀ ਨਹੀਂ ਖੇਡੀ ਜਾਂਦੀ। ਦੁਨੀਆ ਬਾਹਰ ਨਹੀਂ ਵੇਖ ਸਕਦੀ, ਫਿਰ ਉਹ ਦੁਨੀਆ ਖੇਡਾਂਗੇ ਤੇ ਦੁਨੀਆ ਬਹੁਤਾ ਪਿਆਰ ਕਰਦੀ ਹੈ। ਬਿਲਕੁਲ ਬੜਾ ਮੋਟਾ ਸ਼ੁਗਲ ਮੇਲਾ ਹੁੰਦਾ। ਬਾਕੀ ਯਾਰ ਭਾਈ ਆਪਣੇ ਸਾਰੇ ਯਾਰ ਜਿੰਨੇ ਵੀ ਸੀਨੀਅਰ ਆ ਨਾ, ਆਪਣੇ ਨਾਲ ਬੜਾ ਪਿਆਰ ਕਰਦੇ ਆ, ਆਪਣੇ ਨਾਲ ਬੜਾ ਹੋਣਾ ਚਾਹੀਦਾ ਜੀ। ਸੀਨੀਅਰ ਇੱਜ਼ਤ ਸਭ ਤੋਂ ਪਹਿਲਾਂ ਜੀ। ਹਾਂਜੀ, ਆਪਾਂ ਉਹਨਾਂ ਦੀ ਸਾਰਿਆਂ ਦਿਲੀਆਂ ਤੇ ਗੋਡੀਆਂ ਤੇ ਲਾ ਕੇ ਮਿਲੀਦਾ ਯਾਰ ਭਾਜੀ, ਕਿਸੇ ਨੂੰ ਨਹੀਂ ਆਪਾਂ ਨਹੀਂ ਕਹੀਦਾ। ਮੇਰੇ ਖਿਆਲ ਨਾਲ ਕੀ ਪਤਾ ਅੱਲਾਹ ਪਾਕ ਤੁਹਾਨੂੰ ਇਸ ਚੀਜ਼ ਦਾ ਹੀ ਅਜਰ ਦੇ ਰਿਹਾ ਜੀ। ਆਪਾਂ ਜੀ ਲੀਮੀ ਹੈ, ਮੈਂ ਨਾਲ ਰਹਿੰਦਾ, ਮੇਰੇ ਨਾਲ ਮੈਚ ਇਕੱਠੇ ਜਾਂਦਾ ਇੱਕੋ ਗੱਡੀ 'ਚ, ਮੈਂ ਉਹਨੂੰ ਵੀ ਮਿਲਣਾ, ਗੋਡੀਆਂ ਤੇ ਲਾ ਕੇ ਮਿਲਣਾ, ਕਿਉਂਕਿ ਸੀਨੀਅਰ ਆ। ਮਾਸ਼ਾਅੱਲਾ, ਉਸਤਾਦ ਤੇ ਇੱਕ ਹੈ ਹੀ ਹੈ, ਬਹੁਤ ਅੱਛੀ ਚੀਜ਼ ਆ। ਔਰ ਇਹ ਸਾਡੇ ਜਿਹੜੇ ਯੰਗਸਟਰ ਪਲੇਅਰ ਆ ਜਿਹੜੇ ਖੇਲ ਰਹੇ ਆ ਉਹਨਾਂ ਵਾਸਤੇ ਇੱਕ ਬਹੁਤ ਅੱਛੀ ਚੀਜ਼ ਆ ਫਾਲੋ ਕਰਨ ਵਾਸਤੇ। ਕਿ ਤੁਸੀਂ ਵੈਸੇ ਤੇ ਪਲੇਅਰਾਂ ਨੂੰ ਆਪਣੇ ਵੱਡਿਆਂ ਨੂੰ ਪੁੱਛਦੇ ਹੋ ਭਾਜੀ ਕਿਹੜੀ ਟੀਕਾ ਲਾਉਂਦੇ ਤੇ ਕਿਹੜਾ ਕੁਝ ਕਰਦੇ ਜੇ। ਜਿਹੜੀਆਂ ਚੀਜ਼ਾਂ ਫਾਲੋ ਕਰਨ ਵਾਲੀਆਂ ਹੁੰਦੀਆਂ ਮੇਰਾ ਵੀਰ, ਉਹਨਾਂ ਚੀਜ਼ਾਂ ਨੂੰ ਫਾਲੋ ਕਰਿਆ ਕਰੋ। ਕਿ ਇੱਕ ਤੁਹਾਡਾ ਸੀਨੀਅਰ ਆ, ਉਹ ਆਪਣੇ ਉਸਤਾਦ ਨਾਲ ਉਸ ਬੰਦੇ ਦਾ ਰਵੱਈਆ ਕਿੱਦਾਂ ਦਾ, ਉਹਦੀ ਮਿਹਨਤ ਕਿੰਨੀ ਆ, ਉਹਦੀ ਡਾਈਟ ਕੀ ਆ, ਉਹਨੂੰ ਇਦਾਂ ਦੇ ਸਵਾਲ ਪੁੱਛਿਆ ਕਰੋ। ਉਹਨੂੰ ਇਹ ਨਾ ਪੁੱਛਿਆ ਕਰੋ। ਅਕਸਰ ਭਾਜੀ ਜਿਹੜੇ ਮਤਲਬ ਪਲੇਅਰਾਂ ਦਾ ਇੰਟਰਵਿਊ ਕਰੀਦਾ, ਉਹ ਕਹਿੰਦੇ ਭਾਜੀ ਯਾਰ 60 ਕਿਲੋ ਦੇ ਮਤਲਬ ਪਲੇਅਰ ਹੁੰਦੇ ਨੇ, ਟਿਕਟੌਕ ਤੇ ਫੇਸਬੁੱਕ ਤੇ ਮੈਸੇਜ ਕਰਨੇ ਭਾਜੀ ਕਿਹੜਾ ਟੀਕਾ ਲਾਉਂਦੇ, ਕਿਹੜਾ ਸਮਾਨ ਕਰਦੇ ਇਸਤੇਮਾਲ। ਤੇ ਮੇਰੇ ਛੋਟੇ ਵੀਰ ਆ ਜਿਹੜੇ ਕਬੱਡੀ 'ਚ ਆਉਣ ਵਾਲੇ ਆ ਜਾਂ ਖੇਲ ਰਹੇ ਆ, ਉਹਨਾਂ ਅੱਗੇ ਰਿਕੁਐਸਟ ਆ ਕਿ ਜੋ ਚੀਜ਼ ਫਾਲੋ ਕਰਨ ਵਾਲੀ ਹੁੰਦੀ ਹੈ ਨਾ, ਉਸ ਚੀਜ਼ ਨੂੰ ਫਾਲੋ ਕਰਿਆ ਕਰੋ। ਤੁਹਾਡੇ ਸੀਨੀਅਰ ਪਲੇਅਰ ਆ, ਤੁਸੀਂ ਉਹਨਾਂ ਤੋਂ ਗੇਮ ਬਾਰੇ ਕੋਈ ਚੀਜ਼ ਪੁੱਛੋ। ਕਿਉਂ ਚਾਂਦ ਭਾਈ, ਉਹਨਾਂ ਦੀ ਪ੍ਰੈਕਟਿਸ ਬਾਰੇ ਪੁੱਛੋ ਕਿ ਤੁਸੀਂ ਭਾਈ ਪ੍ਰੈਕਟਿਸ ਕੀ ਕਰ ਰਹੇ ਹੋ, ਤੁਹਾਡੀ ਮਿਹਨਤ ਕਿੰਨੀ ਆ, ਤੁਹਾਡੀ ਡਾਈਟ ਕੀ ਹੈ, ਇਹ ਚੀਜ਼ਾਂ ਪੁੱਛੋ। ਜਦੋਂ ਭਾਜੀ ਬੰਦਾ ਇਸ ਮੁਕਾਮ ਤੇ ਆ ਜਾਂਦਾ ਨਾ, ਉਹ ਜਿਹੜਾ ਟੀਕਾ ਗੋਲੀ ਆ ਉਹ ਬੰਦੇ ਨੂੰ ਆਟੋਮੈਟਿਕ ਪਤਾ ਲੱਗ ਜਾਂਦਾ ਯਾਰ ਆਹ ਚੀਜ਼ ਆਹ ਪਲੇਅਰ ਇਸਤੇਮਾਲ ਕਰਦਾ, ਆਹ ਇਹਦਾ ਮੈਂ ਆਹ ਕਰਦਾ, ਤੂੰ ਆਹ ਕਰਦਾ। ਉਹ ਫਿਰ ਜਦੋਂ ਬੰਦੇ ਦਾ ਮੁਸਤਕਬਲ ਬਣਦਾ ਨਾ, ਕੋਈ ਬੰਦਾ ਕਿਸੇ ਮੁਕਾਮ ਤੇ ਆਉਂਦਾ, ਫਿਰ ਬੰਦਾ ਇਹ ਚੀਜ਼ ਕਰਦਾ ਵੀ ਅੱਛਾ ਲੱਗਦਾ। ਬਿਲਕੁਲ ਯਾਰ, ਹੌਲੀ ਉਮਰੇ ਦੇਖੋ ਆਪਣੇ ਆਪ ਨੂੰ ਸਜ਼ਾ ਦਿੰਦੇ ਬੰਦੇ, ਭਾਵੇਂ ਮੈਂ ਕਿਉਂ ਨਾ, ਹੋਰ ਕੋਈ ਨਹੀਂ, ਸਜ਼ਾ ਨਹੀਂ ਦੇਣੀ ਚਾਹੀਦੀ ਭਾਈ। ਇਦਾਂ ਹੀ ਚਾਂਦ ਭਾਈ, ਮੈਂ ਨਾ ਚੱਲ ਰੱਖ ਲੈ, ਚਲੋ ਵੈਸੇ ਆਪਾਂ ਗੱਲ ਕਰ ਲੈਂਦੇ, ਉਹ ਕਲਿੱਪ ਲਾਉਣਾ ਵਿੱਚ ਹੁਣ, ਚੱਲ ਠੀਕ ਹੈ ਮੈਨੂੰ ਰੋਕ। ਅੱਛਾ ਆ ਵੀ ਰੋਕ ਲਓ। ਅੱਛਾ ਚਾਂਦ ਭਾਈ, ਜਦੋਂ ਬੰਦਾ ਕੋਈ ਵੀ ਨਵਾਂ ਜਾਂ ਯੰਗਸਟਰ ਪਲੇਅਰ ਆਉਂਦਾ ਨਾ ਕਬੱਡੀ ਦੇ ਵਿੱਚ, ਹਾਂਜੀ, ਤੇ ਉਹਦੇ ਵਿੱਚ ਉਹਨੂੰ ਮਤਲਬ ਅੱਗੇ ਲਿਆਉਣ ਦੇ ਵਿੱਚ ਜਿਹੜਾ ਆ ਨਾ, ਕੁਛ ਸੀਨੀਅਰ ਪਲੇਅਰਾਂ ਦਾ ਹੱਥ ਹੁੰਦਾ। ਹਾਂਜੀ, ਮਤਲਬ ਉਹਨੂੰ ਪ੍ਰਮੋਟ ਕਰਨਾ, ਉਹਨੂੰ ਮੌਕਾ ਦੇਣਾ। ਹਾਂਜੀ, ਕਿ ਯਾਰ ਮਤਲਬ ਜਿੱਥੇ ਦੇਖਿਆ ਕਿ ਹੁਣ ਪੁਆਇੰਟ ਥੋੜੇ ਉੱਪਰ ਆ, ਨਵੇਂ ਬੰਦੇ ਨੂੰ ਜਦੋਂ ਬੰਦਾ ਸਟਾਰ ਬਣ ਜਾਂਦਾ ਉਦੋਂ ਤੇ ਉਹਨੂੰ ਪਿੱਛੋਂ ਖਿੱਚ ਕੇ ਲਿਆ ਕੇ ਪਾਉਂਦੇ ਵੀ ਤੂੰ ਕੌਡੀਆਂ ਪਾ, ਉਹ ਪਾਉਂਦਾ ਨਹੀਂ ਫਿਰ, ਉਹ ਨਹੀਂ ਪਾਉਂਦਾ। ਸਹੀ ਗੱਲ ਆ। ਹਾਂਜੀ, ਜਦੋਂ ਮਤਲਬ ਬੰਦਾ ਨਵਾਂ ਆਉਂਦਾ ਨਾ ਫੀਲਡ ਦੇ ਵਿੱਚ, ਜਦੋਂ ਤੁਸੀਂ ਮਤਲਬ ਵੇਟਾਂ ਤੋਂ ਹਟ ਕੇ ਓਪਨ ਕਬੱਡੀ 'ਚ ਆਏ ਜੇ, ਹਾਂਜੀ, ਤੇ ਕਿਹੜੇ ਪਲੇਅਰ ਸੀ ਤੁਹਾਡੇ ਸੀਨੀਅਰ ਪਲੇਅਰ ਜਿਨ੍ਹਾਂ ਨੇ ਤੁਹਾਨੂੰ ਜਿਹੜਾ ਆ ਪ੍ਰਮੋਟ ਕੀਤਾ, ਤੁਹਾਨੂੰ ਮੌਕਾ ਦਿੱਤਾ, ਤੁਹਾਡੀ ਹੌਸਲਾ ਅਫਜ਼ਾਈ ਕੀਤੀ? ਭਾਜੀ ਮੈਂ ਤੇ ਪਹਿਲੀ ਹੀ ਜਾਂਦੇ ਸੀ ਇਕੱਠੇ, ਉਸਤਾਦਾਂ ਦੇ ਨਾਲ ਹੀ ਜਾਂਦੇ ਹੁੰਦੇ ਆਪਾਂ, ਕਿਸੇ ਨਾਲ ਨਾ ਮੇਰੀ ਸੋੜ ਸੀ ਬਾਹਰ, ਵੱਡੇ ਪਲੇਅਰ ਨਾਲ ਕੋਈ ਨਾ ਜਾਣਦਾ ਸੀ ਮੈਨੂੰ। ਅੱਛਾ, ਪਹਿਲੀਮ ਨੇ ਮਾੜਾ ਚੰਗਾ ਕਹਿਣਾ, ਮੈਂ ਪੁੱਤ ਜੀ ਤਗੜਾ ਹੋ ਖੇਡ, ਤੂੰ ਮਿਹਨਤ ਕਰਿਆ ਕਰ, ਨਾਲੇ ਕਬੱਡੀ ਪਾ, ਵਧੀਆ ਗੱਲ ਆ। ਮੈਂ ਨਾ ਭਾਜੀ ਯਾਰ, ਮੈਂ ਜਦੋਂ ਕਬੂਲੇ ਸ਼ਹਿਰ ਖੇਡਿਆ ਨਾ, ਮੈਂ ਦੁੱਸਰ ਭਾਈ ਸਾਰੇ ਮੈਚ 'ਚ। ਹਾਂਜੀ, ਮੈਂ ਦੇਖਿਆ ਤੁਹਾਨੂੰ ਬਹੁਤ ਅੱਛਾ ਵਧੀਆ ਮੈਚ ਖੇਡਿਆ। ਮੈਚ ਨਾ ਐਂਡ ਵਾਲੀ ਕਬੱਡੀ ਤੇ ਨਾ ਥੋੜਾ ਲੱਤ ਖਿੱਚਣ ਲੱਗ ਪਿਆ, ਸਹੀ ਥੱਕ ਗਿਆ। ਉਸਤਾਦ ਮੈਨੂੰ ਕਹੋ, ਮੈਂ ਉਸਤਾਦ ਨੂੰ ਮੇਰਾ ਇੰਨਾ ਹੌਸਲਾ ਨਾ ਪਵੇ ਯਾਰ, ਮੈਂ ਉਸਤਾਦ ਮੈਂ ਥੱਕ ਗਿਆ। ਮੈਂ ਪਹਿਲੀ ਮਹੀਨੇ ਜਾ ਕੇ ਆ ਭਾਜੀ ਮੈਂ ਥੱਕ ਗਿਆ। ਕਹਿੰਦਾ ਪੁੱਤਰ ਆਪਾਂ ਜਿੱਥੇ ਆਏ ਨਾ ਥੱਕਣ ਨਹੀਂ ਆਇਆ, ਆਪਾਂ ਕਬੱਡੀ ਪਾ, ਤੂੰ ਇੱਥੋਂ ਹੀ ਤਾਂ ਚੱਲਣਾ। ਮੈਂ ਠੀਕ ਆ ਭਾਜੀ, ਵਧੀਆ, ਕੋਈ ਨਹੀਂ। ਮੈਂ ਪਾਣ ਲੱਗ ਪਿਆ। ਆਪਾਂ ਨੂੰ ਭਾਜੀ ਨੇ ਬੜੀ ਸਪੋਰਟ ਕੀਤੀ, ਪਹਿਲੀ ਗੁੱਜਰ ਨੇ। ਹਾਂ, ਬੜਾ ਯਾਰ ਭਾਜੀ, ਬੜਾ ਹੀ ਅੱਛਾ ਇਨਸਾਨ ਆ, ਬੜਾ ਹੀ ਵਧੀਆ ਇਨਸਾਨ ਆ। ਜਿੱਦਾਂ ਵੀ ਆਪਣੇ ਨਾਲ ਕੋਈ ਕਦੀ ਨਹੀਂ ਕਿਹਾ ਯਾਰ ਆਹ ਸ਼ੈ ਨਹੀਂ, ਆ ਉਹਦੀ ਫਾਲੀ ਮੇਰੀ ਫਾਲੀ, ਕੋਈ ਚੱਕਰ ਨਹੀਂ। ਚਲੋ ਮਾਸ਼ਾਅੱਲਾ ਬਹੁਤ ਵਧੀਆ ਗੱਲ ਆ, ਔਰ ਇਹ ਕਰਨਾ ਚਾਹੀਦਾ। ਜਿੰਨੇ ਵੀ ਸੀਨੀਅਰ ਪਲੇਅਰ ਆ, ਕੋਈ ਜੂਨੀਅਰ ਪਲੇਅਰ ਅੱਛਾ ਪਰਫਾਰਮ ਕਰ ਰਿਹਾ ਨਾ, ਤੇ ਉਹਦੀ ਲਾਜ਼ਮੀ ਜਿਹੜੀ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਆ। ਉਹ ਤੁਹਾਡਾ ਛੋਟਾ ਵੀਰ ਆ, ਤੁਸੀਂ ਉਹਦੇ ਆਈਡੀਅਲ ਹੋ, ਠੀਕ ਆ, ਉਹ ਤੁਹਾਨੂੰ ਦੇਖ ਕੇ ਤੁਹਾਨੂੰ ਫਾਲੋ ਕਰਕੇ ਉਸ ਬੰਦੇ ਨੇ ਚੱਲਣਾ ਆ। ਅਗਰ ਤੁਹਾਡਾ ਇਖਲਾਕ, ਤੁਹਾਡਾ ਲੈਣ ਦੇਣ, ਤੁਹਾਡਾ ਜਿਹੜਾ ਮਤਲਬ ਨਿਜ਼ਾਮ ਵਧੀਆ ਆ ਨਾ, ਤੁਸੀਂ ਉਹਦੇ ਅੱਗੇ ਅੱਛੀ ਚੀਜ਼, ਜਿੱਦਾਂ ਇੱਕ ਬੱਚਾ ਵੱਡਿਆਂ ਨੂੰ ਦੇਖ ਕੇ ਸਿੱਖਦਾ ਹੈ ਨਾ ਜੀ, ਇੱਕ ਜਿਹੜਾ ਜੂਨੀਅਰ ਪਲੇਅਰ ਆ ਉਹ ਆਪਣੇ ਸੀਨੀਅਰਸ ਨੂੰ, ਆਪਣੇ ਉਸਤਾਦਾਂ ਨੂੰ, ਕੋਚਾਂ ਨੂੰ ਦੇਖ ਕੇ ਉਹ ਸਿੱਖਦਾ ਆ। ਠੀਕ ਹੈ, ਤੇ ਇਹ ਮੇਰੇ ਸਾਰੇ ਜਿਹੜੇ ਸੀਨੀਅਰ ਪਲੇਅਰ ਆ ਕਬੱਡੀ ਦੇ, ਸਾਡੇ ਸਟਾਰ, ਸਾਡੇ ਭਰਾ, ਉਹਨਾਂ ਅੱਗੇ ਰਿਕੁਐਸਟ ਆ ਕਿ ਜਿਹੜੇ ਤੁਹਾਡੇ ਜੂਨੀਅਰ ਪਲੇਅਰ ਆ ਔਰ ਅੱਛਾ ਪਰਫਾਰਮ ਕਰ ਰਹੇ ਆ, ਉਹਨਾਂ ਨੂੰ ਮੌਕਾ ਦਿਓ।
ਠੀਕ ਆ। ਅਗਰ ਤੁਹਾਡੇ ਕੋਲ ਕਿਤੇ ਟਾਈਮ ਹੁੰਦਾ, ਜਿਹੜੇ ਤੁਹਾਡੇ ਲਾਗੇ ਦੇ ਪਲੇਅਰ ਆ, ਤੁਹਾਡੇ ਇਲਾਕੇ ਦੇ, ਤੁਹਾਡੇ ਪਿੰਡ ਦੇ ਆ, ਕੁਛ ਅੱਛੀ ਉਹਨਾਂ ਦੀ ਕਾਉਂਸਲਿੰਗ ਕਰਿਆ ਕਰੋ, ਉਹਨਾਂ ਵਾਸਤੇ ਕੋਈ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਮੁਹੱਈਆ ਕਰਿਆ ਕਰੋ। ਅਗਰ ਕੋਈ ਮਾੜੇ ਘਰ ਦਾ ਪਲੇਅਰ ਆ, ਉਹਦਾ ਲਾਜ਼ਮੀ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਆ। ਕਿਉਂਕਿ ਤੁਸੀਂ ਵੀ ਇਸ ਟਾਈਮ 'ਚੋਂ ਲੰਘ ਕੇ ਗਏ ਹੋਵੋਗੇ, ਤੁਹਾਨੂੰ ਵੀ ਇਸ ਫੀਲ ਦਾ ਪਤਾ ਹੋਊਗਾ। ਹਾਂਜੀ ਬਿਲਕੁਲ, ਠੀਕ ਹੈ ਨਾ ਜੀ। ਤੇ ਇਹ ਮੈਂ ਰਿਕੁਐਸਟ ਕਰਾਂਗਾ ਸਾਰੇ ਦੋਸਤਾਂ ਕੋ, ਜ਼ਾਹਰੀ ਗੱਲ ਆ ਸਾਰੇ ਕਰਦੇ ਹੋਣਗੇ, ਲੇਕਿਨ ਕਰਨਾ ਚਾਹੀਦਾ। ਕਿਉਂਕਿ ਜੇ ਇਸ ਚੀਜ਼ ਦੀ ਕਮੀ ਤੁਸੀਂ ਮਹਿਸੂਸ ਕੀਤੀ ਹੈ ਨਾ, ਕਿ ਜਦੋਂ ਫਰਜ਼ ਕਰੋ ਤੁਸੀਂ ਖੇਲਣ ਲੱਗੇ, ਤੁਹਾਡੇ ਇਲਾਕੇ ਦਾ ਜਾਂ ਤੁਹਾਡੇ ਪਿੰਡ ਦਾ ਕੋਈ ਬੰਦਾ ਨਹੀਂ ਸੀ, ਤੁਸੀਂ ਇਕੱਲੇ ਸੀਗੇ ਔਰ ਤੁਹਾਨੂੰ ਜ਼ਾਹਰੀ ਗੱਲ ਆ ਮੁਸ਼ਕਲ ਪੇਸ਼ ਆਈ ਹੋਊਗੀ, ਤੁਹਾਨੂੰ ਕੋਚ ਕੋਈ ਨਹੀਂ ਲੱਭਦਾ ਹੋਊਗਾ। ਤੇ ਇਹ ਸਾਰੇ ਵੀਰਾਂ ਅੱਗੇ ਰਿਕੁਐਸਟ ਆ, ਸਾਡੇ ਜਿਹੜੇ ਪਲੇਅਰ ਆ, ਕਿ ਆਪਣੇ ਜਿਹੜੇ ਇਲਾਕੇ ਦੇ ਮੁੰਡੇ ਆ, ਘੱਟ ਤੋਂ ਘੱਟ ਉਹਨਾਂ ਨੂੰ ਤੁਸੀਂ ਜਿਹੜੀ ਉਹਨਾਂ ਦੀ ਲਾਜ਼ਮੀ ਹੌਸਲਾ ਅਫਜ਼ਾਈ ਕਰਿਆ ਕਰੋ। ਤੁਹਾਡੇ ਕੋਲ ਟਾਈਮ ਲੱਭਦਾ ਆ ਤੇ ਉਹਨਾਂ ਨੂੰ ਲਾਜ਼ਮੀ ਕੀਮਤੀ ਜਿਹੜਾ ਟਾਈਮ ਦਿਆ ਕਰੋ। ਅੱਛਾ ਚਾਂਦ ਭਾਈ, ਦੂਸਰੀ ਇੱਕ ਗੱਲ ਹੋਰ ਕਰਾਂਗੇ ਕਿ ਤੁਸੀਂ ਮਾਸ਼ਾਅੱਲਾ ਯਕਦਮ ਛੋਟੇ ਮੈਚਾਂ ਤੋਂ ਆਪਣਾ ਓਪਨ ਮੈਚਾਂ 'ਚ ਆ ਗਏ ਜੇ, ਵੇਟ ਦੇ ਮੈਚਾਂ 'ਚੋਂ। ਤੇ ਜਿਹੜਾ ਪਹਿਲਾ ਮੈਚ ਮਤਲਬ ਤੁਸੀਂ ਆਲ ਓਪਨ ਖੇਲਿਆ ਹੋਵੇ, ਔਰ ਮਤਲਬ ਤੁਸੀਂ ਦੇਖਿਆ ਕਿ ਯਾਰ ਆ ਤੇ ਮੈਂ ਬੰਦੇ ਟੀਵੀਆਂ ਤੇ ਦੇਖਦਾ ਰਿਹਾ ਵਾਂ, ਤੇ ਮੈਂ ਇਹਨਾਂ ਨੇ ਕੋਡੀ ਪਾਉਣੀ ਆ, ਤੇ ਉਹ ਕਿੱਦਾਂ ਦਾ ਫੀਲ ਹੋਇਆ ਉਦੋਂ ਤੁਹਾਨੂੰ? ਯਾਰ ਭਾਜੀ ਜਦੋਂ ਮੈਂ ਉੱਥੇ ਗਿਆ ਸੀ ਨਾ, ਵੱਡਾ ਮੈਚ ਖੇਡਿਆ। ਹਾਂਜੀ, ਵੱਡਾ ਹੀ ਉਹੀ ਸੀ ਪਹਿਲਾ ਮੇਰਾ ਵੱਡਾ ਮੈਚ ਆਲ ਓਪਨ, ਮੈਂ ਬੈਸਟ ਵੀ ਹੋਇਆ, ਚਲੋ ਮਾਸ਼ਾਅੱਲਾ ਵਧੀਆ। ਮਾਸ਼ਾਅੱਲਾ। ਤੇ ਭਾਜੀ ਉੱਥੇ ਨਾ ਇੱਕ ਵਾਰੀ ਕੌਡੀ, ਮੈਨੂੰ ਪਹਿਲੀ ਕੌਡੀ ਤੇ ਘੱਲਤਾ ਸਤਾਰ ਨੇ। ਹਾਂਜੀ, ਪਹਿਲੀ ਕੌਡੀ ਤੇ ਮੈਨੂੰ ਪਿੱਛੋਂ ਲੈਣ ਤੋਂ ਆਵਾਜ਼ ਮਾਰੀ, ਕਹਿੰਦਾ ਤੂੰ ਪਾਣੀ ਮੈਂ ਜੋ ਕੁਝ ਮੈਂ ਪਾਣਾ ਸਤਾਰ, ਮੈਂ ਚਲ ਗਿਆ ਕੌਡੀ ਪਾ। ਉਦੋਂ ਨਹੀਂ ਫੀਲ ਹੋਈ। ਉਸ ਤੋਂ ਬਾਅਦ ਜਦੋਂ 43 ਮੈਂ ਖੇਡਿਆ ਭਾਈ ਬੈਦੁੱਲਾ ਦੇ, ਸਹੀ, ਉਦੋਂ ਬੜੀ ਖੁਸ਼ੀ ਹੋਈ ਭਾਜੀ। ਮੈਂ ਨਾ ਦੇਖ ਲਓ ਬੰਦੇ ਨਾਂ ਲੈਂਦੇ ਹੁੰਦੇ ਸੀ, ਉਸ ਚੀਜ਼ ਨੇ ਮੈਨੂੰ ਇਸ ਮੁਕਾਮ ਤੱਕ ਲਿਆਂਦਾ, ਉਸ ਕੌਡੀ ਨੇ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਇੱਕ ਦਿਨ 2 ਮੈਚ ਖੇਡੇ ਮੈਂ, ਉਦਾਂ ਨਹੀਂ ਇੱਕੋ ਦਿਨ ਹੀ ਵੱਡੇ ਦੋਨੇ ਮੈਚ ਖੇਡੇ, 86 ਗਰਾਲੇ ਤੇ ਉੱਥੇ। ਹਾਂਜੀ, ਡਿਸਕੋਟ ਦੇ ਉੱਤੇ। ਸਹੀ, ਹਾਂਜੀ ਹਾਂਜੀ ਬਿਲਕੁਲ। ਦੋਵਾਂ 'ਚ ਰੱਬ ਨੇ ਬੜੀ ਇੱਜ਼ਤ ਦਿੱਤੀ ਭਾਜੀ। ਸਹੀ। ਤੇ ਭਾਈ ਬੈਦੁੱਲਾ ਦੇ ਕੌਡੀ ਖੇਡੀ, ਮਾਸ਼ਾਅੱਲਾ, ਤੇ ਉਹਨਾਂ ਨੇ ਬੜਾ ਪਿਆਰ ਦਿੱਤਾ ਆਪਾਂ ਨੂੰ, ਮਾਸ਼ਾਅੱਲਾ ਜੀ, ਤੇ ਰੱਬ ਨੇ ਇੱਜ਼ਤ ਦਿੱਤੀ। ਨਹੀਂ ਜੀ ਬਿਲਕੁਲ, ਉਹ ਤੇ ਸੁਪਰਸਟਾਰ ਨੇ ਸਾਡੇ ਜੀ। ਉਹ ਤੇ ਮੈਂ ਉਹਨਾਂ ਨੂੰ ਦੇਖਦਾ ਹੁੰਦਾ ਮੈਚ ਤੇ, ਅਕਸਰ ਉਹ ਜਿਹੜੇ ਬੰਦੇ ਛੋਟੇ ਪਲੇਅਰ ਆ ਨਾ, ਜੂਨੀਅਰ ਪਲੇਅਰ ਆ, ਕੋਈ ਉਹਨਾਂ ਦੇ ਕੋਡੀ ਪਾਉਂਦਾ ਤੇ ਉਹ ਉਹਨਾਂ ਨੂੰ ਹੌਸਲਾ ਅਫਜ਼ਾਈ ਕਰਦੇ ਉਹਨਾਂ ਪਲੇਅਰਾਂ ਦੀ। ਉਹ ਬੜਾ ਵਧੀਆ ਇਨਸਾਨ ਆ ਭਾਜੀ। ਉੱਥੇ ਆਪਾਂ ਖੇਡੇ ਸੀ, ਆਪਾਂ ਇੱਥੇ ਤੱਕ ਆ ਗਏ। ਮਾਸ਼ਾਅੱਲਾ ਮਾਸ਼ਾਅੱਲਾ। ਉਹ 43 ਵਾਲਾ ਮੈਚ ਸੀ ਜਿਹੜਾ ਬਾਅਦ ਆਪਾਂ। ਅੱਛਾ ਚਾਂਦ ਭਾਈ, ਮਤਲਬ ਹੁਣ ਤੁਹਾਡਾ ਮਤਲਬ ਕਬੱਡੀ 'ਚ ਲੈ ਕੇ ਕੋਈ ਸੁਪਨਾ ਪਲੇਅਰਾਂ ਦਾ ਕਰਕੇ ਕਿ ਯਾਰ ਮੈਂ ਉਸ ਪਲੇਅਰ ਵਰਗਾ ਬਣਨਾ ਚਾਹੁੰਦਾ ਆ ਪਾਕਿਸਤਾਨ 'ਚ ਜਾਂ ਕੋਈ ਇੰਡੀਆ ਦਾ ਪਲੇਅਰ, ਕਿ ਯਾਰ ਮੇਰੀ ਗੇਮ ਉੱਦਾਂ ਦੀ ਹੋਣੀ ਚਾਹੀਦੀ ਆ, ਮੈਂ ਮਤਲਬ ਉੱਦਾਂ ਦਾ ਪਲੇਅਰ ਬਣਨਾ ਚਾਹੁੰਦਾ? ਯਾਰ ਭਾਜੀ ਪਲੇਅਰ ਪਾਕਿਸਤਾਨ ਦੇ ਵਿੱਚ ਹੈਗੇ ਸੀ, ਕਬੱਡਰ ਜਿਹੜਾ ਮਾਸ਼ਾਅੱਲਾ ਭਾਈ ਮੁਸਤਫਾ ਬਿਜਲੀ 90 ਵਾਲਾ, ਬਹੁਤ ਸਪੀਡ ਸੀ ਉਹਦੀ, ਮਾਸ਼ਾਅੱਲਾ ਜੀ। ਜਿਹੜੇ ਜਦੋਂ ਦਾ ਵਕਤ ਸੀ ਨਾ, ਬਹੁਤ ਸਪੀਡ ਸੀ ਉਸ ਦਾ। ਤੇ ਆਪਾਂ ਫੋਲੋ ਕਰੀਦਾ ਭਾਈ ਮੁਜ਼ੰਮਲ ਬੂਟਨ, ਜਿਹੜਾ ਦੁਨੀਆ ਤੋਂ ਪਰਦਾ ਫਰਮਾਨ, ਅੱਲਾਹ ਪਾਕ ਉਹਨਾਂ ਜੰਨਤ ਦੇ ਘਰ। ਆਪਾਂ ਉਹਦੇ ਬੜੇ ਵੱਡੇ ਫੈਨ ਸੀ, ਆਪਾਂ ਨੂੰ ਉਹਨਾਂ ਦੀ ਗੇਮ ਵੀ ਵਧੀਆ ਲੱਗਦੀ ਸੀ। ਉਹਨਾਂ ਦਾ ਵੀ ਸੁਭਾਅ ਕੌਡੀ ਦਾ ਜਿਹੜਾ ਨਾ ਥੋੜਾ ਗਰਮ ਸੀ, ਹਾਂਜੀ ਵਧੀਆ ਸੀ। ਗਰਾਊਂਡ ਦੇ ਵਿੱਚ ਅੱਲਾਹ ਪਾਕ ਨੇ ਜੰਨਤ ਨਸੀਬ ਕਰੇ। ਹਾਂਜੀ, ਮੇਰੇ ਕੈਰੀਅਰ ਦਾ ਪਹਿਲਾ ਜਿਹੜਾ ਇੰਟਰਵਿਊ ਆ ਉਹਨਾਂ ਦੇ ਨਾਲ ਸੀ। ਹਾਂਜੀ, ਉਹ ਬੜੀਆ ਵਧੀਆ ਇਨਸਾਨ ਸੀ। ਗਰਾਊਂਡ ਦੇ ਵਿੱਚ ਉਹ ਬਿਲਕੁਲ ਆਪਣੀ ਗੇਮ ਨਾਲ ਗੇਮ ਹੁੰਦੀ ਸੀ, ਜਿੱਦਾਂ ਭਾਈ ਬਿਲਾਲ ਮੋਹਸਨ ਢਿੱਲੋਂ ਕਬੱਡੀ ਪਾਉਂਦੇ ਆ ਨਾ। ਹਾਂ ਬਿਲਕੁਲ ਬਿਲਕੁਲ, ਇਹੀ ਸਟਾਈਲ ਹੁੰਦਾ ਸੀ ਆਪਣਾ, ਅਣਖ ਮਣਕ ਚ ਆਪਣੀ ਚ ਰਹਿਣਾ ਆ। ਹਾਂਜੀ, ਆਪਣੀ ਕਬੱਡੀ ਪਾਉਣੀ, ਕਬੱਡੀ ਪਾਣੀ ਆ, ਤੇ ਕਬੱਡੀ ਪਾ ਕੇ ਉਹਨੇ ਪਿੱਛੇ ਖੜਨਾ। ਉਹ ਭਾਈ ਉਹ ਬੜਾ ਵਧੀਆ ਇਨਸਾਨ ਲੱਗਦਾ। ਇੱਕ ਉਹ ਵਧੀਆ ਇਸ ਗੱਲੋਂ, ਉਹ ਨਿੱਕੇ ਬੰਦੇ ਨੂੰ ਬੜਾ ਸਪੋਰਟ ਦਿੰਦਾ ਸੀ ਯਾਰ, ਮਾਸ਼ਾਅੱਲਾ। ਗਰਾਊਂਡ 'ਚ ਜਾਣਾ ਨਾ ਪ੍ਰੋਪਰ, ਉਦਾਂ ਵੀ ਕਿਸੇ ਨੇ ਜਾਣਾ। ਤੇ ਇੱਕ ਦੋ ਦਫਾ ਮੈਂ ਮਿਲਿਆ ਉਹਨਾਂ ਕੋਲ, ਭਾਈ ਨੂੰ ਲੈਣ ਘਰੋਂ ਚੱਕਣ ਆਇਆ ਸੀ। ਅੱਛਾ ਜੀ। ਉੱਥੇ ਬੜੇ ਵਧੀਆ ਸੁਭਾਅ ਸੀ ਉਹਦਾ ਯਾਰ, ਮਾਸ਼ਾਅੱਲਾ। ਤੇ ਆਪਾਂ ਉਹਨੂੰ ਉਹਦੀ ਗੇਮ ਨੂੰ ਬੜਾ ਫੋਲੋ ਕਰਦੇ। ਅੱਛਾ ਭਾਜੀ, ਜਿਹੜਾ ਉਸਤਾਦ ਆ, ਜਿੱਦਾਂ ਤੁਸੀਂ ਕਿਹਾ ਕਿ ਪਿਓਵਾਂ ਬਜਾ ਹੁੰਦੇ ਆ, ਹਾਂਜੀ, ਜਿੱਦਾਂ ਬਾਪ ਤੁਹਾਡੇ ਵਾਲਦ ਸਾਹਿਬ ਮਾੜੇ ਚੰਗੇ ਕੰਮ ਤੋਂ ਤੁਹਾਨੂੰ ਰੋਕਦੇ ਆ, ਤੁਹਾਨੂੰ ਕਿਤੇ ਦੋ ਲਾ ਵੀ ਦਿੰਦੇ ਆ। ਹਾਂਜੀ ਹਾਂਜੀ। ਤੇ ਤੁਹਾਡੇ ਉਸਤਾਦ ਮੁਹੱਤਰਮ ਨਾਲ ਕਦੀ ਕੋਈ ਇਹੋ ਜਿਹਾ ਵਾਕਿਆ ਹੋਇਆ ਕਿ ਤੁਹਾਨੂੰ ਦੌਰਾਨੇ ਟ੍ਰੇਨਿੰਗ ਜਾਂ ਦੌਰਾਨੇ ਮੈਚ ਕਦੀ ਲੱਗ ਗਈਆਂ ਹੋਣ? ਹੁਣੇ ਉਹ ਉਸਤਾਦ ਬੜੀਆਂ ਲੱਗਦੀਆਂ। ਉਸਤਾਦ ਜਿਹੜਾ ਨਾ ਆਪਣਾ ਮਾਸ਼ਾਅੱਲਾ ਆਪਣਾ ਪਿਆਰ ਬੜਾ ਕਰਦਾ, ਤੇ ਆਪਣੇ ਨਾਲ ਜਿੱਥੋਂ ਗਲਤੀ ਹੁੰਦੀ ਨਾ ਆਪਾਂ ਨੂੰ, ਸਹੀ, ਉਹ ਆਪਾਂ ਨੂੰ ਡਾਂਟਿਆ ਉਹਨਾਂ ਨੇ। ਹਾਂਜੀ, ਚਪੇੜ ਵੀ ਵੱਜੀ ਆ, ਕੋਈ ਪਿਆਰ ਸੀ। ਅੱਛਾ, ਉਦੋਂ ਮਤਲਬ ਕੀ ਮਹਿਸੂਸ ਕਰਦੇ ਹੁੰਦੇ ਜਦੋਂ? ਮੈਂ ਫਖਰ ਮਹਿਸੂਸ ਕਰਦਾ। ਹਾਂਜੀ, ਮੈਂ ਫਖਰ ਮਹਿਸੂਸ ਕਰਦਾ। ਚਲੋ ਮਾਸ਼ਾਅੱਲਾ, ਕੋਈ ਸਮਝਾਉਣ ਵਾਲਾ ਹੈ। ਬਿਲਕੁਲ ਬਿਲਕੁਲ ਜੀ, ਜਿੱਦਾਂ ਇੱਕ ਬੱਚਾ ਹੈ ਨਾ ਜੀ, ਉਹਨੂੰ ਸਮਝਾਓ ਨਾ, ਉਹਦੇ ਵਿਗੜ ਜਾਏਗਾ। ਹਾਂਜੀ, ਮੈਨੂੰ ਸਮਝੋ, ਮੈਂ ਉੱਥੇ ਫਖਰ ਮਹਿਸੂਸ ਕਰਦਾ ਹੁੰਦਾ ਉਸਤਾਦਾਂ ਦੇ, ਗੋਡੀਆਂ ਤੇ ਲਾਉਂਦਾ ਹੁੰਦਾ ਯਾਰ, ਮੈਨੂੰ ਵੀ ਕੋਈ ਸਮਝਾਉਣ ਵਾਲਾ ਹੈਗਾ, ਮੇਰੇ ਸਿਰ ਤੇ ਹੈ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਅੱਛਾ ਚਾਂਦ ਭਾਈ, ਤੁਸੀਂ ਹੁਣ ਤੇ ਇਸ ਟਾਈਮ ਰਹਿ ਰਹੇ ਹੋ ਉਸਤਾਦ ਆਪਣੇ ਉਸਤਾਦ ਮੁਹੱਤਰਮ ਉਸਤਾਦ ਫਾਰੀ ਗੁੱਜਰ। ਹਾਂਜੀ। ਤੇ ਤੁਹਾਡਾ ਜਿਹੜਾ ਓਰੀਜਨਲ ਪਿੰਡ ਆ, ਹਾਂਜੀ, ਉਹ ਕਿਹੜਾ ਆ? ਉਹ ਸਾਡੇ ਨਾਜ਼ਰੀਨ ਨੂੰ ਲਾਜ਼ਮੀ ਤੁਸੀਂ ਦੱਸਣਾ ਹੈ। ਉਹ ਭਾਈ ਮੇਰਾ ਪਿੰਡ 74 ਪਕੀਵਾਂ ਵਾ। ਅੱਛਾ ਜੀ। ਹਸਤਿਆਣੇ ਰੋਡ ਤੇ 77 ਤੋਂ ਬੈਕ ਸਾਈਡ ਤੇ। ਠੀਕ ਹੋ ਗਿਆ। 74 ਪਕੀਵਾਂ, ਤੇ ਉੱਥੋਂ ਮੈਂ ਬਿਲੋਂਗ ਕਰਦਾ।
ਤੇ ਹੁਣ ਜਿਹੜਾ ਆਪਾਂ ਰਹਿੰਦੇ 232 ਉਸਤਾਦ ਕੋਲੇ ਸਹੀ ਤੇ ਸ਼ਾਇਦ ਇਨਸ਼ਾਅੱਲਾ ਉਮੀਦ ਆ ਅੱਲਾਹ ਪਾਕ ਗਾਂ ਵਾਲਾ ਮਕਾਮ ਵੀ ਇੱਥੇ ਦੇ ਦੇ ਇਨਸ਼ਾਅੱਲਾ ਜੀ ਇਨਸ਼ਾਅੱਲਾ। ਅੱਛਾ ਚਾਂਦ ਭਾਈ ਤੁਸੀਂ ਮਤਲਬ ਇਹ ਦੱਸਣਾ ਆ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਆ ਨਾ ਤੁਹਾਡੇ ਬੈਸਟ ਜਿਹੜੇ ਆ ਰੇਡਰ ਜਿਹਨਾਂ ਨੂੰ ਤੁਸੀਂ ਕਿ ਮੰਨਦੇ ਹੋ ਕਿ ਯਾਰ ਮੈਂ ਮਤਲਬ ਇਹਨਾਂ ਵਾਂਗੂ ਬਣੂੰਗਾ, ਜਿਹੜੇ ਹੁਣ ਮਾਸ਼ਾਅੱਲਾ ਖੇਲ ਰਹੇ ਆ ਔਰ ਅੱਛੀ ਗੇਮ ਕਰ ਰਹੇ ਆ, ਉਹ ਤੁਸੀਂ ਦੱਸਣਾ ਆ। ਤੁਹਾਡੇ ਕਹਿ ਲਓ ਕਿ ਬੈਸਟ ਰੇਡਰ ਵੀ ਮੰਨ ਲਾਂਗੇ ਕਿ ਤੁਹਾਡੇ ਫੇਵਰੇਟ ਵੀ ਨੇ ਉਹ। ਜਿਹੜੇ ਭਾਜੀ ਦੇਖਿਆ ਮੈਂ ਅੱਗੇ ਵੀ ਤੁਹਾਨੂੰ ਗੱਲ ਕੀਤੀ ਸੀ ਭਾਈ ਮੁਜ਼ੰਬਲ ਜਿਹੜਾ ਆਪਣਾ ਫੇਵਰਟ ਸੀ ਸਹੀ ਹੁਣ ਵਾਲੇ ਵਕਤ ਦੇ ਵਿੱਚ, ਜਿਹੜਾ ਹੁਣ ਵਾਲੇ ਵਕਤ ਦਾ ਜਿਹੜਾ ਸੁਪਰਸਟਾਰ ਆ ਹਾਂ ਬਾਡੀ ਰਾਜ ਵੀ ਉਦਾਂ ਵੀ ਆਪਣਾ ਨੂੰ ਬੜਾ ਪਿਆਰ ਕਰਦਾ ਭਾਜੀ। ਸਹੀ ਭਾਜੀ ਫੈਸਲ ਬੱਟੂ ਸਦਰ ਵਾਲੇ ਵਾਲਾ ਵੈਰੀ ਗੁੱਡ ਉਹ ਮਾਸ਼ਾਅੱਲਾ। ਆਪਾਂ ਨੂੰ ਪਿਆਰ ਵੀ ਬੜਾ ਕਰਦਾ ਛੋਟੇ ਵੀਰਾਂ ਤਰ੍ਹਾਂ। ਮਾਸ਼ਾਅੱਲਾ। ਆਪਾਂ ਨੂੰ ਮੈਚ ਤੇ ਵੀ ਜਾਵਾਂ ਮੈਨੂੰ ਸਮਝਾਉਂਦਾ ਵੀ ਆ ਸਹੀ ਅੱਛਾ ਵਧੀਆ ਗੱਲ ਦੱਸਦਾ, ਕਹਿੰਦਾ ਚੱਲ ਤੂੰ ਵਧੀਆ ਖੇਡਦਾ ਸਹੀ ਤੇ ਆਪਾਂ ਉਹਨੂੰ ਫੋਲੋ ਉਹਦੀ ਗੇਮ ਨੂੰ ਫੋਲੋ ਕਰੀਦਾ। ਬੜੀ ਮਾਸ਼ਾਅੱਲਾ ਬਾਡੀ ਡਾਜ ਆ ਦੀ। ਉਹ ਮੈਂ ਅੱਗੇ ਅਕਸਰ ਮੇਰੇ ਭਾਈ ਹੁਣੀ ਗੱਲ ਕਰਦੇ ਹੁੰਦੇ ਆ ਕਿ ਉਸ ਜਿਹੜੇ ਸਾਡੇ ਭਾਈ ਨੇ ਭਾਈ ਫੈਸਲ ਬੱਟੂ, ਉਹਨਾਂ ਦੀ ਮਾਸ਼ਾਅੱਲਾ ਮੇਰੇ ਨੂੰ ਕਬੱਡੀ ਸੁੱਖੀ ਆ ਕਿ ਉਹਨਾਂ ਨੇ ਮੀਂਹ ਆਵੇ ਹਨੇਰੀ ਆਵੇ ਉਹਨਾਂ ਨੇ ਦੂਸਰ ਕਬੱਡੀ ਪਾਉਣੀ ਪਾਣੀ ਉਹ ਭਾਜੀ ਉਹ ਇੱਕ ਗੱਲ ਵਧੀਆ ਉਹਦੀ ਰੁਕਦੇ ਨਹੀਂ ਕਬੱਡੀ ਪਾਉਂਦੇ ਆ ਤੇ ਉਸ ਤੋਂ ਪਾਸ ਸਟਾਪ ਵੀ ਹੋ ਜੇ ਤੇ ਰੁਕਣਾ ਨਹੀਂ ਉਹਨਾਂ ਨੇ, ਕਬੱਡੀ ਪਾਈ ਤੁਰੀ ਜਾਣੀ ਆ ਪਾਈ ਤੁਰੀ ਜਾਣੀ। ਭਾਜੀ ਫਿਰ ਇਹ ਵੀ ਹੈ ਨਾ ਦੇਖੋ ਮਾਸ਼ਾਅੱਲਾ ਦੀ ਗੇਮ ਵੀ ਬੜੀ ਵਧੀਆ, ਹਾਂਜੀ ਉਹਦੀ ਬਾਡੀ ਡਾਜ ਬੜੀ ਆ ਮਾਸ਼ਾਅੱਲਾ। ਉਹਦੀ ਬਾਡੀ ਡਾਜ ਇੰਨੀ ਬੰਦੇ ਖੜਦੇ ਨਹੀਂ ਉਹਦੇ ਅੱਗੇ। ਇਦਾਂ ਹੀ ਬਹੁਤ ਰੈਲੀ ਕਬੱਡੀ ਖੇਡਦਾ ਬੰਦਾ। ਇਦਾਂ ਹੀ ਪਾਕਿਸਤਾਨ 'ਚ ਸਭ ਤੋਂ ਨਾ ਸਹੀ ਕਬੱਡੀ ਵਧੀਆ ਖੇਡਦਾ ਉਹ ਖੇਡਦਾ ਭਾਈ ਕਲੀਮੁੱਲਾ ਵੀ ਖੇਡਦਾ, ਸਾਰੇ ਖੇਡਦੇ ਵਧੀਆ, ਪਰ ਉਹਦੀ ਥੋੜੀ ਵੱਖਰੀ ਕਬੱਡੀ ਆ। ਅੱਛਾ ਹਾਂਜੀ ਅੱਛਾ ਭਾਜੀ ਹੁਣ ਤੇ ਚਲੋ ਮਾਸ਼ਾਅੱਲਾ ਤੁਸੀਂ ਕਹਿ ਲਓ ਕਿ ਪਾਕਿਸਤਾਨ ਦੇ ਵਿੱਚ ਨੈਸ਼ਨਲ ਲੈਵਲ ਤੇ ਖੇਲਣ ਲੱਗ ਪਏ ਜੇ ਹਾਂਜੀ ਕਿ ਪਾਕਿਸਤਾਨ ਦੇ ਜਦੋਂ ਤੁਸੀਂ ਮਤਲਬ ਜਾਂਦੇ ਹੋ ਮੈਚਾਂ ਦੇ ਸਾਰੇ ਤੁਹਾਡੇ ਨਾਲ ਜ਼ਾਹਰੀ ਗੱਲ ਆ ਸੀਨੀਅਰ ਪਲੇਅਰ ਤੁਹਾਡੇ ਨਾਲ ਹੁੰਦੇ ਆ, ਤੁਸੀਂ ਵੀ ਹੁਣ ਮਾਸ਼ਾਅੱਲਾ ਕਹਿ ਲਓ ਕਿ ਖੇਲਣ ਡੇ ਜੇ ਸਾਲ ਹੋ ਚੱਲਾ ਇੱਕ, ਹਾਂਜੀ ਹਾਂਜੀ ਤੇ ਕਿੰਨਾ ਬੰਦਿਆਂ ਦਾ ਸੁਭਾਅ ਤੁਹਾਨੂੰ ਸਭ ਤੋਂ ਵਧੀਆ ਲੱਗਦਾ ਹੈ ਕਿ ਯਾਰ ਇਹ ਬੰਦੇ ਇਹਨਾਂ ਨਾਲ ਟਾਈਮ ਚੰਗਾ ਲੰਘ ਜਾਂਦਾ ਕਬੱਡੀ ਦੇ ਵਿੱਚ? ਅਗਰ ਮਤਲਬ ਤੁਸੀਂ ਮੈਚ ਤੇ ਜਾਂਦੇ ਜੇ ਤੁਹਾਡਾ ਜਿਹੜਾ ਉਹਨਾਂ ਨਾਲ ਟਾਈਮ ਚੰਗਾ ਲੰਘ ਜਾਂਦਾ ਵਾ, ਸ਼ੁਗਲ ਮੇਲੇ ਵਾਲੇ ਬੰਦੇ ਆ, ਉਹ ਕਿਹੜੇ ਬੰਦੇ? ਭਾਜੀ ਮੈਂ ਨਾ ਤੁਹਾਨੂੰ ਦੱਸਦਾ ਬੈਠਾ ਤਾਂ ਮੈਂ ਭਾਈ ਦੋਵਾਂ ਤਿੰਨਾਂ ਬੰਦਿਆਂ ਨਾਲ ਹੀ ਆ। ਮੈਚ ਤੇਰਾ ਇੱਕ ਥਾਂ ਤੇ ਰੋਟੀ ਖਾਧੀ ਬੈਗ ਗੁਜਰਾਤ ਮੈਚ ਤੇ ਜਿੱਦਣ ਗਏ ਸੀ ਅਸੀਂ ਸਹੀ, ਉੱਥੇ ਰੋਟੀ ਖਾਧੀ, ਉਹ ਦੋਵਾਂ ਤਿੰਨਾਂ ਬੰਦਿਆਂ ਨੇ ਇੱਕੋ ਟੇਬਲ ਤੇ ਬੈਠੇ ਸਹੀ। ਉਹ ਭਾਈ ਸ਼ੁਕਲੈਂਡ ਡੋਗਰ ਬੜਾ ਵਧੀਆ ਵਾ ਹਾਂਜੀ ਬਹੁਤ ਵਧੀਆ ਬੰਦੇ ਉਹ ਸ਼ੁਕਲ ਵੀ ਲਾਂਦਾ ਵਾ। ਉਸ ਤੋਂ ਭਾਈ ਬੈਦੁੱਲਾ ਸੰਘੇਰਾ ਉਹ ਵੀ ਬੜਾ ਵਧੀਆ ਇਨਸਾਨ ਆ। ਸਹੀ ਤੇ ਭਾਲੂ ਹੋ ਗਿਆ ਕਮਾਲੀ ਵਾਲਾ, ਆਸਮ ਰਾਜਾ ਹੋ ਗਿਆ, ਇਹ ਵਧੀਆ ਇਨਸਾਨ ਆ। ਆਪਸ ਚ ਨਾ ਥੋੜੇ ਬੜੇ ਵਧੀਆ ਰਹਿੰਦੇ ਆ। ਮੈਂ ਇਹਨਾਂ ਨਾਲ ਬਹਿ ਖਾਧੀ ਰੋਟੀ ਛੋਟੀ ਵੀ ਖਾਧੀ, ਚਲੋ ਬੈਠਾ ਵੀ ਇਹਨਾਂ ਨਾਲ। ਹੋਰ ਮੈਂ ਐਡੇ ਪਲੇਅਰਾਂ ਨਾਲ ਭਾਜੀ ਬੈਠਾ ਨਹੀਂ, ਮਿਲਿਆ ਜ਼ਰੂਰ ਆ ਸਹੀ ਤੇ ਮਿਲਦੇ ਸਾਰੇ ਵਧੀਆ ਮਾਸ਼ਾਅੱਲਾ। ਅੱਛਾ ਜੀ ਭਾਈ ਜਾਨੀ ਆ ਉਹ ਬੜਾ ਵਧੀਆ ਇਨਸਾਨ ਆ ਮਾਸ਼ਾਅੱਲਾ ਜੀ। ਤੇ ਸਾਰੇ ਮਿਲਦੇ ਆ ਭਾਈ ਮਤਲਬ ਸੱਪਾਂ ਵਾਲਾ ਕੰਮ ਹੀ ਤੁਸੀਂ ਆ। ਜਿਹੜਾ ਆ ਆਪਣੀ ਸਿਰਫ ਗੇਮ ਦੇ ਹੱਥ ਆ ਕਿ ਹਾਂਜੀ ਹਾਂਜੀ ਐਡੀ ਮਹਿਫਲ ਮੁਫਲ ਨਹੀਂ ਕਰਦੇ? ਹਾਂਜੀ ਆ ਭਾਜੀ ਹੁਣ ਗੱਡੀ 'ਚ ਵੀ ਜਾਈਦਾ ਭਾਈ ਸੱਪਾਂ ਵਾਲੇ ਨਾਲ ਵੀ, ਭਾਈ ਕੰਮ ਹੀ ਨਾਲ ਵੀ ਆ, ਕਿਸੇ ਨਾਲ ਸਾਰੇ ਵਧੀਆ ਵਾ। ਤੇ ਉਹਨਾਂ ਕੀ ਆਪਾਂ ਜਿੰਨਾ ਕੁ ਆਪਣਾ ਗੇਮ ਬਸ ਉੱਥੇ ਤੱਕ ਹੀ। ਅੱਛਾ ਚੰਦ ਭਾਈ ਤੁਸੀਂ ਮਤਲਬ ਹੁਣ ਸਾਨੂੰ ਇਹ ਦੱਸਣਾ ਆ ਕਿ ਤੁਸੀਂ ਇਸ ਟਾਈਮ ਪਾਕਿਸਤਾਨ ਦੇ ਕਿਹੜੇ ਜਿਹੜਾ ਕਬੱਡੀ ਕਲੱਬ ਆ ਉਹਦੇ ਵੱਲੋਂ ਖੇਲ ਰਹੇ ਹੋ, ਪਰਫਾਰਮ ਕਰ ਰਹੇ ਹੋ? ਮੈਂ ਜੀ ਪਾਕਿਸਤਾਨ ਦਾ ਕਲੱਬ ਜਿਹੜਾ ਵਾ ਨਾ ਭਾਈ ਮੁਜ਼ੰਬਲ ਵਾਲਾ, ਮੁਜ਼ੰਬਲ ਬੂਟਾ ਰਾਇਲ ਕਿੰਗ ਸਹੀ, ਉਸਤਾਦ ਫਾੜੀ ਗੁੱਜਰ ਦਾ ਤੇ ਇਮਰਾਨ ਭਾਈ ਦਾ। ਇਮਰਾਨ ਭਾਈ ਦਾ ਇਹਦੇ ਵਿੱਚ ਖੇਡਦਾ ਵਾ ਭਾਈ ਲੀਮ ਹੋਣੀ ਸਾਰੇ ਇਹਨਾਂ 'ਚ ਨਾ, ਭਾਈ ਕਾਸ਼ਿਫ ਲੋ ਸੱਪਾਂ ਵਾਲਾ ਭਾਈ ਕਾਮੀ ਸਾਰੇ ਇਹਦੇ ਵਿੱਚ ਆ। ਅੱਛਾ ਜੀ। ਤੇ ਅਸੀਂ ਇਸੇ ਕਲੱਬ ਵੱਲੋਂ ਪੱਕੇ ਖੇਡੀਦਾ ਵਾ। ਮਤਲਬ ਜਿੱਥੇ ਤੱਕ ਇਹ ਕਲੱਬ ਹੋਵੇ ਉੱਥੋਂ ਅਸੀਂ ਇਹਦੇ ਵੱਲੋਂ ਖੇਡਣਾ, ਨਹੀਂ ਤੇ ਬਾਹਰ ਕਿਤੇ ਵੀ ਕਲੱਬ ਆ ਉਸਤਾਦ ਗੁਲਾਮ ਬਾਸਬਾ ਹਾਊਸ ਵਟਾ ਵੱਲੋਂ ਖੇਡਣਾ। ਓਕੇ ਜੀ। ਅੱਛਾ ਭਾਜੀ ਮੇਰੇ ਦੇਖਣ ਦੇ ਵਿੱਚ ਸਾਡੇ ਪਲੇਅਰ ਬਹੁਤ ਅੱਛੇ ਆ ਇੰਡੀਆ ਦੇ ਨਾਲੋਂ। ਹਾਂਜੀ ਮਤਲਬ ਮਾਸ਼ਾਅੱਲਾ ਇਸ ਟਾਈਮ ਜਿਹੜਾ ਸਾਡੇ ਤਕਰੀਬਨ ਸੈਟ ਆ ਕਬੱਡੀ ਦੇ ਵਿੱਚ ਜਿਹੜੇ ਪਲੇਅਰ ਆ ਮਾਸ਼ਾਅੱਲਾ ਬਹੁਤ ਵਧੀਆ ਆ ਔਰ ਅੱਛੀ ਗੇਮ ਪਰਫਾਰਮ ਕਰ ਰਹੇ ਆ। ਔਰ ਕੁਝ 2-4 ਸਾਲਾਂ ਤੋਂ ਸਾਡੀ ਪਾਕਿਸਤਾਨ ਦੀ ਕਬੱਡੀ ਵੀ ਬੜੀ ਪ੍ਰਮੋਟ ਹੋਈ ਆ। ਇਹਨਾਂ ਦੇ ਵਿੱਚ ਸਾਡੇ ਜਿਹੜੇ ਕਬੱਡੀ ਦੇ ਪ੍ਰਮੋਟਰ ਸਪਾਂਸਰ ਆ ਉਹਨਾਂ ਦਾ ਬਹੁਤ ਅਸੀਂ ਥੈਂਕ ਯੂ ਅਦਾ ਕਰਦੇ ਹਾਂ ਆਪਣੇ ਚੈਨਲ ਦੀ ਤਰਫੋਂ, ਕਿਉਂਕਿ ਸਾਡੀ ਕਬੱਡੀ ਜਿਹੜੀ ਆ 4-5 ਸਾਲ ਤੋਂ ਇਹਨਾਂ ਨਾਲ ਬੜੀ ਅਪ ਹੋ ਗਈ। ਹਾਂਜੀ ਪ੍ਰਮੋਟਰ। ਅੱਛਾ ਚਾਂਦ ਭਾਈ ਤੁਸੀਂ ਜ਼ਾਰੀ ਗੱਲ ਆ ਕਿ ਜਿਹੜਾ ਇੱਕ ਪਲੇਅਰ ਆ, ਮੈਂ ਨਹੀਂ ਮੰਨਦਾ ਕੋਈ ਪਾਕਿਸਤਾਨੀ ਪਲੇਅਰ ਹੋਵੇ ਔਰ ਇੰਡੀਆ ਕਬੱਡੀ ਦਾ ਦੇਖਦਾ ਹੋਵੇ। ਬਿਲਕੁਲ ਇਦਾਂ ਹੀ ਕਿ ਨਹੀਂ? ਇਦਾਂ ਹੀ ਉਹ ਚਾਹੇ ਉਹ ਉਹਨਾਂ ਦੀ ਕਮੈਂਟੇਟਰੀ ਦਾ دیਵਾਨਾ ਹੋਵੇ, ਚਾਹੇ ਉਹਨਾਂ ਦੇ ਗੇਮ ਦਾ دیਵਾਨਾ ਹੋਵੇ, ਚਾਹੇ ਉਹਨਾਂ ਦੇ ਇੰਤਜ਼ਾਮਾਤ ਦਾ دیਵਾਨਾ ਹੋਵੇ, ਉਹ ਇੰਡੀਆ ਦੀ ਕਬੱਡੀ ਲਾਜ਼ਮੀ ਦੇਖਦਾ ਪਲੇਅਰ। ਅੱਛਾ ਤੁਸੀਂ ਮਤਲਬ ਇੰਡੀਆ ਦੀ ਕਬੱਡੀ ਦੇ ਵਿੱਚ ਕਿੰਨਾ ਪਲੇਅਰਾਂ ਦਾ ਜਿਹੜਾ ਆ ਨਾ ਔਰ ਕਿੰਨਾ ਕਲੱਬਾਂ ਦਾ ਜਿਹੜਾ ਮੈਚ ਦੇਖਣਾ ਪਸੰਦ ਕਰਦੇ ਹੋਗੇ? ਯਾਰ ਅੱਜ ਇੰਨਾ ਕਲੱਬਾਂ ਦਾ ਜਾਂ ਫਲਾਣਾ ਘਾਪਿਆ ਇੰਡੀਆ ਦੇ ਵਿੱਚ ਤੇ ਅੱਜ ਆਹ ਕਲੱਬ ਹੋਣਗੇ, ਆਹ ਪਲੇਅਰ ਖੇਲਣਗੇ ਤੇ ਮੈਂ ਅੱਜ ਸਪੈਸ਼ਲੀ ਮੈਚ ਦੇਖਣਾ। ਮੈਂ ਭਾਜੀ ਨਾ ਸਪੈਸ਼ਲ ਮੈਚ ਵੇਖਦਾ। ਦੋਵੇਂ ਭਾਈ ਆ ਮਾਸ਼ਾਅੱਲਾ, ਭਾਈ ਫਰਿਆਦ ਗੁੱਜਰ, ਅੱਛਾ ਜੀ, ਭਾਈ ਸ਼ਾਜੀ।
ਆਪਾਂ ਉਹਨਾਂ ਦੋਵਾਂ ਭਾਈਆਂ ਦੇ ਬੜੇ ਫੈਨ ਆ ਸਹੀ। ਸ਼ਾਜੀ ਦੇ ਆਪਾਂ ਬਹੁਤ ਜ਼ਿਆਦਾ ਫੈਨ ਆ ਮਾਸ਼ਾਅੱਲਾ ਜੀ, ਤੇ ਆਪਾਂ ਜਿੱਥੇ ਉਹ ਮੈਚ ਖੇਡਣ ਉਹੀ ਮੈਚ ਦੇਖੀਦਾ, ਉਸ ਤੋਂ ਬਾਅਦ ਮੈਚ ਨਹੀਂ ਵੇਖੀਦਾ। ਮਾਸ਼ਾਅੱਲਾ ਜੀ। ਇੰਡੀਆ ਦਾ ਮੈਚ ਕੋਈ ਨਹੀਂ ਦੇਖਣਾ, ਜਿੱਥੇ ਉਹ ਦੇਖਦੇ ਆ ਕੌਡੀ ਤੇ ਪਾਉਂਦੇ ਆ ਸਹੀ। ਉਹ ਮੈਚ ਦੇਖਣਾ ਅੱਛਾ ਸ਼ਕਰਪੁਰ ਦਾ। ਅੱਛਾ ਭਾਜੀ, ਦੂਸਰੀ ਇਹ ਗੱਲ ਆ ਕਿ ਤੁਸੀਂ ਹੁਣ ਜਾਣ ਲੱਗ ਪਏ ਜੇ ਮੈਚਾਂ ਦੇ, ਤੁਹਾਨੂੰ ਹੋਰ ਆ ਜੇ ਤੁਸੀਂ, ਅੱਲਾਹ ਪਾਕ ਤੁਹਾਨੂੰ ਸਿਹਤਾਂ ਤੰਦਰੁਸਤੀ, ਬੜਾ ਮਜ਼ੀਦ ਸਫ਼ਰ ਤੁਸੀਂ ਅੱਗੇ ਜਿਹੜਾ ਆ ਉਹ ਤੈਅ ਕਰਨਾ ਆ ਕਿ ਤੁਸੀਂ ਹੁਣ ਆਪਣੇ ਆ ਜਿਹੜਾ 8-9 ਮਹੀਨੇ ਦਾ ਜਾਂ ਕਹ ਲਓ 1 ਸਾਲ ਦਾ ਅਰਸਾ ਆ, ਹਾਂਜੀ ਇਹਦੇ ਵਿੱਚ ਜ਼ਾਹਿਰ ਗੱਲ ਤੁਸੀਂ ਇੰਡੀਆ ਦੇ ਵੀ ਮੈਚ ਦੇਖਦੇ ਹੋ। ਦੇਖਦੇ ਸਾਡੀ ਪਾਕਿਸਤਾਨ ਦੀ ਕਬੱਡੀ ਦੇ ਜਿਹੜੇ ਇੰਤਜ਼ਾਮਾਤ ਹੁੰਦੇ ਆ ਗਰਾਊਂਡ ਦੇ ਵਿੱਚ ਹਾਂਜੀ। ਤੇ ਇੰਡੀਆ ਦੇ ਗਰਾਊਂਡਾਂ ਦਾ ਜਿਹੜਾ ਇੰਤਜ਼ਾਮ ਹੁੰਦਾ ਹੈ, ਇਹਨਾਂ 'ਚ ਕੀ ਫਰਕ ਦੇਖਿਆ ਤੁਸੀਂ? ਇਹ ਭਾਜੀ ਜਿਹੜੀ ਇੰਡੀਆ ਦੀ ਕਬੱਡੀ ਹੈ ਨਾ, ਹਾਂਜੀ ਸਾਡੇ ਬੰਦੇ ਵੀ ਬੜੀ ਕਬੱਡੀ ਦੀ ਕਰਦੇ ਆ ਕਦਰ, ਹਾਂਜੀ ਪਰ ਸਾਡੇ ਨਾਲ ਜ਼ਿਆਦਾ ਉਹ ਕਰਦੇ ਕਦਰ ਇੰਡੀਆ ਵਾਲੇ। ਬਿਲਕੁਲ। ਉਹ ਮਾਂ ਖੇਡ ਕਬੱਡੀ ਨੂੰ ਉਹ ਮਾਂ ਮੰਨਦੇ, ਹੱਕੀ ਮਾਂ ਮੰਨਦੇ ਉਸ ਬੰਦੇ। ਉਹਨਾਂ ਦਾ ਗਰਾਊਂਡ ਬਣਾਉਣਾ ਬੜਾ ਵਧੀਆ ਹੁੰਦਾ ਭਾਜੀ, ਬਣਾਉਂਦੇ ਸਾਡੇ ਵੀ ਵਧੀਆ ਵਾ। ਸਾਰੇ ਭਰਾ ਬਹੁਤ ਮਿਹਨਤ ਕਰਦੇ ਆ। ਚਲੋ ਸਾਡੇ ਕਰਾਉਂਦੇ ਟੂਰਨਾਮੈਂਟ, ਬੜੀ ਮਿਹਨਤ ਕਰਦੇ ਭਾਜੀ। ਉਹਨਾਂ ਦਾ ਨਾ ਦੇਖੋ, ਉਹਨਾਂ ਦੇ ਕਰਾਹ ਫੇਰਨ ਵਾਲੇ ਵੱਖਰੇ, ਪਾਣੀ ਪਿਆਣ ਵਾਲਾ ਵੱਖਰਾ, ਮਤਲਬ ਹਰ ਕੰਮ ਦਾ ਵੱਖਰਾ ਬੰਦਾ। ਹਾਂਜੀ। ਜੇ ਬ੍ਰੇਕ ਵੱਜੀ ਤੇ ਉਹਨਾਂ ਨੇ ਰੈਂਪ ਰੰਬਾਇਆ ਬਣਾਇਆ, ਉਹਨਾਂ ਨੇ ਪੂਰ ਦੇਣਾ, ਬਰਾਬਰ ਕਰਨਾ, ਠੀਕ ਆ। ਉਹ ਇਹ ਬੜੀਆਂ ਵਧੀਆ ਚੀਜ਼ਾਂ ਲੱਗਦੀਆਂ ਯਾਰ ਭਾਜੀ, ਇਹ ਚੀਜ਼ ਉਹਨਾਂ ਦੀ ਕਬੱਡੀ। ਮਤਲਬ ਤੁਸੀਂ ਮਹਿਸੂਸ ਕਰਦੇ ਹੋ ਕਿ ਸਾਡੇ ਪਾਕਿਸਤਾਨ ਦੀ ਕਬੱਡੀ ਦੇ ਗਰਾਊਂਡਾਂ ਦੇ ਵਿੱਚ ਵੀ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਭਾਜੀ, ਵਧੀਆ। ਫਿਰ ਪਲੇਅਰਾਂ ਦੀ ਇੰਜਰੀ ਘੱਟ ਆਊਗੀ। ਸਹੀ ਹੋ ਗਿਆ। ਅੱਛਾ ਭਾਜੀ, ਜ਼ਿਆਦਾਤਰ ਤੁਸੀਂ ਮਤਲਬ ਸਾਡੇ ਪਾਕਿਸਤਾਨੀ ਜਿਹੜੇ ਪਲੇਅਰ ਆ, ਇਹਨਾਂ ਨੂੰ ਪਹਿਲਾਂ 1-2 ਸਾਲ ਬੜਾ ਮਸਲਾ ਹੋਇਆ ਬਾਹਰ ਜਾ ਕੇ ਕਿ ਇੱਥੇ ਅਸੀਂ ਮਤਲਬ ਦੂਸਰੀਆਂ ਗਰਾਊਂਡਾਂ 'ਚ ਖੇਲਦੇ ਆ, ਮਿੱਟੀ ਵਾਲੀਆਂ 'ਚ ਨਾ, ਉੱਥੇ ਜਾ ਕੇ ਸਾਨੂੰ ਘਰ ਖੇਲਣਾ ਪੈਂਦਾ ਤੇ ਬਹੁਤ ਪ੍ਰੋਬਲਮ ਬਣਦੀ ਹੈ। ਜਿਹੜਾ ਨਵਾਂ ਬੰਦਾ ਇੱਕ ਮਿੱਟੀ ਤੋਂ ਪੈਰ ਨਹੀਂ ਤਿਲਕਦਾ ਹੈਗਾ, ਘਾਹ ਤੇ ਐਵੇਂ ਪੈਰ ਸਲਿੱਪ ਹੋ ਜਾਂਦਾ। ਤੇ ਇਹ ਵੀ ਮੇਰੇ ਖਿਆਲ ਨਾਲ ਜਿਹੜਾ ਸਾਨੂੰ ਨਾ ਕਰਨਾ ਚਾਹੀਦਾ ਹੈ ਕਿ ਸਾਡੇ ਗਰਾਊਂਡ ਪਰਮਾਨੈਂਟ ਹੋਣੇ ਚਾਹੀਦੇ ਆ, ਜਾਂ ਗਰਾਊਂਡ ਸਾਡੇ ਇਸ ਤਰੀਕੇ ਦੇ ਹੋਣ ਕਿ ਜਿੱਦਾਂ ਇੱਕ ਇੰਟਰਨੈਸ਼ਨਲ ਸਟੈਂਡਰਡ ਹੁੰਦਾ ਕਿ ਬਾਹਰ ਕੱਪ ਹੁੰਦੇ ਜਿੱਦਾਂ ਨੇ ਉਦਾਂ ਦੇ ਗਰਾਊਂਡ, ਸਾਡੇ ਵੀ ਗਰਾਊਂਡ ਉਦਾਂ ਦੇ ਹੋਣੇ ਚਾਹੀਦੇ ਭਾਜੀ। ਦੇਖੋ ਨਾ, ਉਹ ਸਾਡੇ ਲਈ ਵੀ ਉਹੋ ਜਿਹਾ ਤੇ ਇੰਡੀਆ ਲਈ ਵੀ ਉਹੋ ਜਿਹਾ। ਹਾਂਜੀ। ਇੰਡੀਆ ਵਾਲੇ ਵੀ ਦੇਖੋ ਨਾ, ਬਹੁਤੇ ਕੱਪ ਹੀ ਹੁੰਦੇ ਮਿੱਟੀ ਤੇ ਆ। ਹਾਂਜੀ। ਅਕਸਰ ਮਿੱਟੀ ਦੇ ਕੱਪ ਹੁੰਦੇ ਆ। ਉਹ ਇੱਕ ਇਹ ਆ, ਦੇਖ ਆਦੀ ਹੋ ਗਏ ਆ ਜੀ, ਉਹ ਜਦੋਂ ਬਾਹਰ ਜਾ ਖੇਡਦੇ ਉਹਨਾਂ ਦੀ ਮਿਹਨਤ ਹੀ ਸਾਡੇ ਨਾਲ ਬਹੁਤੀ ਹੋਊਗੀ ਇਦਾਂ ਹੀ, ਠੀਕ ਆ। ਉਹ ਨਾਲੇ ਸਾਡੇ ਜੇ 20 ਬੰਦਿਆਂ ਦੇ ਵੀਜ਼ੇ ਲੱਗੇ ਨਾ, ਉਹਨਾਂ ਦੇ 40 ਬੰਦਿਆਂ ਦੇ ਵੀਜ਼ੇ ਲੱਗਣੇ। ਉਹ ਪ੍ਰੋਪਰ ਖੇਡਦੇ ਨਾ। ਹੁਣ ਦੇਖੋ, ਜਿਹੜੇ ਬੰਦਾ ਅੱਜ 4 ਮਹੀਨੇ ਕਬੱਡੀ ਚੰਗੀ ਪਾ ਗਿਆ ਨਾ, ਉਹ ਬੰਦੇ ਦਾ ਬਾਹਰ ਦਾ ਵੀਜ਼ਾ ਹਰ ਮੁਲਕ ਦਾ। ਬਿਲਕੁਲ ਇਦਾਂ ਹੀ ਠੀਕ। ਸਾਡੇ ਬੰਦੇ ਸਾਲ 2-2 ਸਾਲ ਨਹੀਂ ਇੱਥੇ ਸਿੱਧੇ ਹੁੰਦੇ ਤੇ ਉਹ ਵੀਜ਼ੇ ਨਹੀਂ ਲੱਗਦੇ ਆ ਇਦਾਂ ਹੀ, ਤੇ ਉਹ ਇਦਾਂ ਫਿਰ। ਅੱਛਾ, ਬਜ਼ਾਤੇ ਖੁਦ ਤੁਸੀਂ ਮਤਲਬ ਕਿਸ ਗਰਾਊਂਡ ਤੇ ਖੇਲਣਾ ਪਸੰਦ ਕਰੋਗੇ? ਭਾਈ ਆਪਾਂ ਜਿਹੜਾ ਹੋਵੇ ਆਪਾਂ ਵਧੀਆ ਖੇਡ ਜੀ, ਮਤਲਬ ਅਗਰ ਤੁਹਾਡੇ ਵਾਸਤੇ ਦੋਵੇਂ ਇੱਕੋ ਜਿਹੀ ਦਾ ਹੈ, ਚਾਹੇ ਉਹ ਘਾਲ ਹੈ ਚਾਹੇ ਉਹ ਵਧੀਆ ਖੇਡ ਜੀ ਦਾ ਆਪਾਂ ਦੋਨਾਂ ਦੇ। ਅੱਛਾ ਭਾਜੀ, ਬਾਕੀ ਸਾਰੀਆਂ ਚਲੋ ਆਪਣੀਆਂ ਗੱਲਾਂ ਹੋ ਗਈਆਂ ਕਬੱਡੀ ਦੇ ਹਵਾਲੇ ਨਾਲ ਵੀ, ਵੈਸੇ ਵੀ। ਤੇ ਤੁਸੀਂ ਆਪਣੇ ਉਸਤਾਦ ਦੇ ਮੁਹੱਤਰਮ ਵਾਸਤੇ ਜਿਹੜਾ ਆ ਨਾ, ਸਾਡੇ ਚੈਨਲ ਦੇ ਰਾਹੀਂ ਕੋਈ ਪੈਗਾਮ ਉਹਨਾਂ ਵਾਸਤੇ, ਉਹਨਾਂ ਦੀ ਕਹਿ ਲਓ ਕਿ ਸ਼ੁਕਰੀਆ ਅਦਾ ਵਾਸਤੇ ਕੁਝ ਕਹਿਣਾ ਚਾਹੋ, ਉਹਨਾਂ ਦੀ ਤੁਹਾਡੇ ਪਿਆਰ ਵਾਸਤੇ, ਜਿਹੜਾ ਤੁਹਾਡੇ ਨਾਲ ਉਹਨਾਂ ਦਾ ਪਿਆਰ ਆ, ਤੁਹਾਡੇ ਨਾਲ ਮੁਹੱਬਤ ਆ, ਠੀਕ ਆ, ਉਹਦੇ ਵਾਸਤੇ ਕੁਝ ਕਹਿਣਾ ਚਾਹੋ? ਮੈਂ ਉਸਤਾਦਾਂ ਦਾ ਜੀ ਸ਼ੁਕਰੀਆ ਅਦਾ ਬੜਾ ਕਰਦਾ ਵਾਂ। ਉਸਤਾਦਾਂ ਦਾ ਮੈਂ ਹੱਕ ਨਹੀਂ ਅਦਾ ਕਰ ਸਕਦਾ, ਆਪਣੇ ਉਸਤਾਦ ਫਾੜੀ ਗੁੱਜਰ ਦਾ। ਚਲੋ ਮੈਂ ਜਿੰਨਾ ਕੋ ਪਹਿਲਾਂ ਖੇਡਦਾ, ਉਹਨਾਂ ਨੇ ਜਿੱਦਾਂ ਵੀ ਕੀਤਾ ਆਪਣੇ, ਉਹ ਵੀ ਆਪਣੀ ਥਾਂ ਬਿਹਤਰ ਸੀ। ਬਾਕੀ ਉਸਤਾਦ ਮੇਰੇ ਨੇ, ਲਾਲੋ ਸਾਹਿਬ, ਮੈਂ ਤੁਹਾਨੂੰ ਅੱਗੇ ਵੀ ਦੱਸ, ਇੱਕ ਪੁੱਤਰ ਉਹਦਾ ਆਪਣਾ ਵਾ ਮੁਹੰਮਦ ਬਲਾਲ ਗੁੱਜਰ, ਤੇ ਦੂਸਰਾ ਦਾ ਚਾਂਦ ਆ। ਮਾਸ਼ਾਅੱਲਾ। ਤੇ ਆਪਾਂ ਦੁਆ ਇਹ ਕਰੀਦੀ ਆ, ਅੱਲਾਹ ਪਾਕ ਸਾਡੀ ਜ਼ਿੰਦਗੀ ਸਾਡੇ ਉਸਤਾਦ ਨੂੰ ਲਾ ਦੇ। ਆਮੀਨ। ਅੱਲਾਹ ਪਾਕ ਉਸਤਾਦ ਸਾਡਾ ਨਾ ਰੱਬ, ਸਾਡਾ ਰੱਬ ਨੇ ਉਸਤਾਦ ਦੂਸਰਾ ਜਿਹੜਾ ਦੁਨੀਆ ਦੇ ਰੱਬ ਬਣਾਇਆ ਪਿਆ। ਬੜਾ ਵਧੀਆ ਇਨਸਾਨ ਆ। ਬੰਦੇ ਕਹਿੰਦੇ ਆ ਇਦਾਂ ਨਹੀਂ ਇਦਾਂ, ਕੋਈ ਵੀ ਕਹਿੰਦਾ ਵਾ, ਉਹ ਜਦੋਂ ਇਨਸਾਨ ਕਿਸੇ ਨਾਲ ਚੱਲਦਾ ਨਾ, ਇਨਸਾਨ ਦਾ ਉਦੋਂ ਪਤਾ ਲੱਗਦਾ, ਠੀਕ ਆ। ਤੇ ਉਸਤਾਦ ਰੱਬ ਨੇ ਬੜਾ ਵਧੀਆ ਦਿੱਤਾ, ਤੇ ਅਸੀਂ ਉਸਤਾਦ ਦਾ ਦਿਲੋਂ ਧੰਨਵਾਦ ਕਰਦੇ ਹਾਂ। ਅਸੀਂ ਬੜਾ ਹੀ ਉਹਦਾ ਨਾ ਸ਼ੁਕਰੀਆ ਅਦਾ ਕਰਦੇ ਹਾਂ। ਉਸਤਾਦ ਨੇ ਸਾਨੂੰ ਘਰੇ ਰੱਖਿਆ, ਘਰ ਦੇ ਵੀ ਆਪਾਂ ਨੂੰ ਇਦਾਂ ਹੀ ਰੱਖਦੇ, ਪੁੱਤਰਾਂ ਤਰ੍ਹਾਂ, ਹਰ ਸ਼ੈ ਆਪਾਂ ਨੂੰ ਮਿਲਦੀ ਆ। ਬਾਕੀ ਸ਼ੁਕਰ ਆ ਰੱਬ ਦਾ, ਉਸਤਾਦ ਰੱਬ ਨੇ ਵਧੀਆ ਦਿੱਤਾ। ਅੱਛਾ ਭਾਜੀ ਚਾਂਦ, ਕੋਈ ਵੀ ਮਤਲਬ ਇੱਕ ਗੇਮ ਆ, ਚਾਹੇ ਉਹ ਕੰਮ ਆ, ਉਹਦੇ ਵਿੱਚ ਨਫਾ ਨੁਕਸਾਨ ਲਾਜ਼ਮੀ ਹੁੰਦਾ ਆ। ਬਿਲਕੁਲ ਭਾਜੀ। ਤੁਸੀਂ ਕਬੱਡੀ ਦੇ ਵਿੱਚ ਆ ਕੇ ਕੀ ਘਾਟਾ ਵਾਧਾ ਕੀਤਾ, ਕੀ ਕਮਾਇਆ, ਕੀ ਗਵਾਇਆ? ਭਾਜੀ ਕਮਾਇਆ ਤੇ ਕੀ ਆ, ਕਮਾਇਆ ਬੜਾ ਕੁਛ ਆ, ਯਾਰੀ ਵੀ, ਬੇਲੀ ਵੀ, ਉਸਤਾਦਾਂ ਨੂੰ ਵੀ, ਸਾਰਾ ਕੁਛ ਹੀ ਕਮਾਇਆ। ਗਵਾਇਆ ਹਿਸਾਬ ਲਾ ਲਓ ਜੀ, ਪੜ੍ਹਾਈ ਗਵਾਈ ਐ ਚ, ਆ ਜਾ ਕੇ ਇਹੀ ਜਾਂਦੀ ਹੁੰਦੀ ਆ। ਬਾਕੀ ਸ਼ੁਕਰ ਆ ਰੱਬ ਦਾ, ਇਹਨੇ ਦਿੱਤਾ ਹੀ ਆ, ਗਿਆ ਕੁਛ ਕਬੱਡੀ। ਹਾਂਜੀ। ਤੇ ਤੁਸੀਂ ਮਤਲਬ ਸਮਝਦੇ ਹੋ ਕਿ ਕੱਲ ਨੂੰ ਮਤਲਬ ਤੁਹਾਡਾ ਕੋਈ ਬੇਟਾ ਹੋਵੇ, ਤੁਹਾਡਾ ਕੋਈ ਅਜ਼ੀਜ਼ ਹੋਵੇ, ਚਾਹੇ ਤੁਹਾਡਾ ਭਤੀਜਾ ਆ,
ਇਨਸ਼ਾਅੱਲਾ ਤੁਸੀਂ ਕਬੱਡੀ ਨੂੰ ਏਡਾ ਚੰਗਾ ਸਮਝਦੇ ਹੋ ਕਿ ਕੱਲ ਨੂੰ ਉਹਨੂੰ ਕਬੱਡੀ ਦੇ ਵਿੱਚ ਲੈ ਕੇ ਆਓ, ਉਹਨੂੰ ਕਬੱਡੀ ਖਿਲਾਓ? ਇਨਸ਼ਾਅੱਲਾ ਜੀ, ਉਹ ਗਾਂ ਜ਼ਿੰਦਗੀ ਰਹੀ ਸਾਡੀ ਵੀ, ਸਹੀ। ਸਾਡੀ ਨਸਲ ਦੀ, ਤੇ ਇਨਸ਼ਾਅੱਲਾ ਅਸੀਂ ਖਿਡਾਵਾਂਗੇ ਤੁੰਨ ਕੇ ਅੱਲਾ ਦੇ ਹੁਕਮ ਨਾਲ। ਤੇ ਆਪਣਾ ਵੀ ਹੋਇਆ, ਭਾਈ ਦਾ ਹੋਇਆ, ਜਿਹਦਾ ਵੀ ਹੋਇਆ, ਅਸੀਂ ਜ਼ੋਰ ਪੂਰਾ ਲਾਣਾ ਖਿਡਾਉਣ ਤੇ। ਅੱਛਾ, ਬਾਕੀ ਲਾਸਟ ਇੱਕ ਜਿਹੜਾ ਆ ਪੈਗਾਮ ਤੁਸੀਂ ਸਾਡੇ ਆਡੀਅנס ਵਾਸਤੇ, ਜਿਹੜੇ ਮੁੰਡੇ ਤੁਹਾਡੇ ਇੰਟਰਵਿਊ ਕਰਨ ਦਾ ਮਕਸਦ ਸਾਡਾ ਇਹ ਸੀ, ਮਾਸ਼ਾਅੱਲਾ ਬਾਕੀ ਸਾਡੇ ਸਾਰੇ ਸੁਪਰਸਟਾਰ ਜਿਹੜੇ ਪਲੇਅਰ ਆ ਉਹ ਤੇ ਪਹਿਲਾਂ ਹੀ ਸੁਪਰਸਟਾਰ ਆ, ਤੁਹਾਡਾ ਇੰਟਰਵਿਊ ਕਰਨ ਦਾ ਮਕਸਦ ਇਹ ਆ ਸਾਡਾ ਕਿ ਤੁਹਾਨੂੰ ਵੇਖ ਕੇ ਜਿਹੜੇ ਯੰਗਸਟਰ ਪਲੇਅਰ ਨੇ ਉਹ ਆਪਣੀ ਮਿਹਨਤ ਨੂੰ ਵਧਾਉਣ, ਠੀਕ ਆ, ਆਪਣੇ ਆਪ ਨੂੰ ਕਹਿ ਲਓ ਕਿ ਬਿਹਤਰ ਕਰਨ ਦੀ ਕੋਸ਼ਿਸ਼ ਕਰਨ, ਆਪਣੀ ਗੇਮ ਤੇ ਜ਼ਿਆਦਾ ਮਿਹਨਤ ਕਰਨ। ਕਿ ਅਗਰ ਇਹੀ ਭਾਈ ਚਾਂਦ ਅੱਜ ਤੋਂ ਸਾਲ ਪਹਿਲਾਂ ਸਾਡੇ ਨਾਲ ਖੇਲਣ ਡਿਆ ਸੀ ਨਾ, ਤੇ ਅੱਜ ਮਾਸ਼ਾਅੱਲਾ ਨੈਸ਼ਨਲ ਲੈਵਲ ਤੇ ਖੇਲਣ ਡਿਆ ਵਾ, ਪਾਕਿਸਤਾਨ ਦੇ ਹਰ ਟਾਪ ਦੇ ਟੂਰਨਾਮੈਂਟ 'ਚ ਤੁਸੀਂ ਪਰਫਾਰਮ ਕਰ ਰਹੇ ਹੋ। ਤੇ ਇਹ ਜਿਹੜਾ ਸਾਡਾ ਇੰਟਰਵਿਊ ਹੋਇਆ ਨਾ, ਇਹ ਸਿਰਫ ਅਸੀਂ ਹੌਸਲਾ ਅਫਜ਼ਾਈ ਵਾਸਤੇ ਕਿ ਸਾਡਾ ਜਿਹੜਾ ਚੈਨਲ ਆ, ਇਹਨਾਂ ਨੂੰ ਜਿਹੜੇ ਲੋਕ ਦੇਖਦੇ ਆ, ਜਿਹੜੇ ਫਾਲੋ ਕਰਦੇ ਆ, ਉਹਨਾਂ 'ਚ ਜਿਹੜੇ ਸਾਡੇ ਵੀਰ ਹੋਣਗੇ ਛੋਟੇ, ਜਿੱਦਾਂ ਤੁਸੀਂ ਸਾਡੇ ਭਾਈ ਹੋ, ਉਹ ਵੇਖ ਕੇ ਤੁਹਾਡੇ ਤੋਂ ਕੋਈ ਨਾ ਕੋਈ ਚੀਜ਼ ਸਿੱਖਣ ਜ਼ਰੂਰ, ਅੱਛੀ ਮੁਸਬਤ ਚੀਜ਼, ਪੋਜ਼ਿਟਿਵ ਚੀਜ਼ ਤੁਹਾਡੇ ਤੋਂ ਸਿੱਖਣ। ਅਸੀਂ ਸ਼ੁਕਰ ਅਲਹਮਦੁਲਿਲਾ, ਅਸੀਂ ਆਪਣੇ ਚੈਨਲ ਦੇ ਇੱਕ ਰੈਫਰੈਂਸ ਨਾਲ ਗੱਲ ਕਹਿੰਦੇ ਆ ਕਿ ਅਸੀਂ ਆਪਣੇ ਚੈਨਲ ਦੇ ਥਰੂ ਕਦੇ ਕਿਸੇ ਗਲਤ ਕੰਮ ਨੂੰ ਪ੍ਰਮੋਟ ਨਹੀਂ ਕੀਤਾ, ਬੇਸ਼ੱਕ, ਠੀਕ ਆ। ਔਰ ਅਸੀਂ ਅਗਰ ਕਬੱਡੀ 'ਚ ਆਏ ਆ, ਸਾਡਾ ਕਬੱਡੀ ਨੇ ਘਰ ਬਣਾਇਆ ਨਾ ਜੀ, ਸਾਨੂੰ ਕਬੱਡੀ ਨੇ ਬੜੀ ਇੱਜ਼ਤ ਦਿੱਤੀ ਹੈ ਜੀ, ਜਿਹੜਾ ਵੀ ਪਲੇਅਰ ਆ ਉਹਨੂੰ ਕਬੱਡੀ ਨੇ ਇੱਜ਼ਤ ਦਿੱਤੀ ਹੈ। ਰਾਜੂ ਇੱਥੇ ਬੈਠਾ, ਤੇ ਸਾਡੇ ਚੈਨਲ ਨੂੰ ਸਾਨੂੰ ਵੀ ਅੱਲਾਹ ਪਾਕ ਨੇ ਇਸ ਕਬੱਡੀ ਦੇ ਜ਼ਰੀਏ ਬੜੀ ਇੱਜ਼ਤ ਦਿੱਤੀ ਆ, ਔਰ ਇਸ ਕਬੱਡੀ ਦਾ ਸਾਡੀ ਜ਼ਿੰਦਗੀ 'ਚ ਬੜਾ ਮੁਕਾਮ ਆ। ਔਰ ਸਾਡੀ ਕੋਸ਼ਿਸ਼ ਆ ਕਿ ਅਸੀਂ ਕਬੱਡੀ, ਪਾਕਿਸਤਾਨ ਦੀ ਕਬੱਡੀ ਦੇ ਵਿੱਚ ਨਾ ਇੱਕ ਮੁਸਬਤ ਕਿਰਦਾਰ ਜਿਹੜਾ ਹੈ ਨਾ ਅਦਾ ਕਰੀਏ। ਅਸੀਂ ਕਿਸੇ ਮਤਲਬ ਗਰੁੱਪ ਦੀ ਸਾਈਡ ਨਾ ਲਈਏ ਜਾਂ ਕਿਸੇ ਪਲੇਅਰ ਦੀ ਨਫੀ ਨਾ ਕਰੀਏ, ਕਿਸੇ ਦੀ ਕਿਰਦਾਰ ਜਿਹੜੀ ਕਸ਼ੀ ਨਾ ਕਰੀਏ। ਸਾਡਾ ਮਕਸਦ, ਸਾਡੇ ਇੰਟਰਵਿਊ ਕਰਨ ਦਾ ਮਕਸਦ ਇਹ ਹੁੰਦਾ ਕਿ ਅਸੀਂ ਜਿਹੜੀਆਂ ਅੱਛੀਆਂ ਬਿਹਤਰ ਚੀਜ਼ਾਂ ਜਿਹੜੀਆਂ ਆ ਉਹ ਤੁਹਾਡੇ ਅੱਗੇ ਲੈ ਕੇ ਆਈਏ, ਤਾਂ ਕਿ ਜਿਹੜੇ ਨਵੇਂ ਯੰਗਸਟਰ ਪਲੇਅਰ ਆ ਉਹ ਦੇਖਣ ਔਰ ਅੱਛੀ ਚੀਜ਼ ਨੂੰ ਫਾਲੋ ਕਰਨ ਦੀ ਕੋਸ਼ਿਸ਼ ਕਰਨ। ਅਸੀਂ ਇੱਥੇ ਤੁਹਾਨੂੰ ਬਹਿ ਕੇ ਟੀਕੇ ਨਹੀਂ ਦੱਸਣੇ ਕਿ ਤੁਸੀਂ ਭਾਜੀ ਕਿਹੜੇ ਟੀਕੇ ਲਾਉਣੇ ਆ, ਕਿਹੜਾ ਸਟੀਰਾਇਡ ਇਸਤੇਮਾਲ ਕਰਨਾ, ਫਲਾਣਾ ਕਰਨਾ। ਅਸੀਂ ਭਾਜੀ ਇੱਕ ਅੱਛੀ ਤੁਹਾਨੂੰ ਡਾਈਟ ਲੋਕ ਪਲੇਅਰਾਂ ਕੋਲ ਲੈ ਕੇ ਦੱਸ ਸਕਦੇ, ਠੀਕ ਆ। ਅਸੀਂ ਤੁਹਾਨੂੰ ਟ੍ਰੇਨਿੰਗ ਦੱਸ ਸਕਦੇ ਹਾਂ ਕਿ ਜੀ ਫਲਾਣਾ ਪਲੇਅਰ ਕਿੰਨੀ ਟ੍ਰੇਨਿੰਗ ਕਰ ਰਿਹਾ ਉਹਦੇ ਜ਼ੁਬਾਨੀ, ਠੀਕ ਆ। ਉਹਦੇ ਇਖਲਾਕ ਬਾਰੇ ਤੁਹਾਨੂੰ ਜਿਹੜੇ ਪਲੇਅਰ ਤੁਸੀਂ ਗਰਾਊਂਡਾਂ 'ਚ ਦੇਖਦੇ ਤੁਹਾਨੂੰ ਪਤਾ ਲੱਗ ਜਾਂਦਾ ਕਿ ਇਸ ਬੰਦੇ ਦਾ ਇਖਲਾਕ ਕਿੱਦਾਂ ਦਾ ਹੈ। ਅਸੀਂ ਤੁਹਾਨੂੰ ਉਹ ਦਿਖਾ ਸਕਦੇ ਹਾਂ, ਅਸੀਂ ਮੁਸਬਤ ਚੀਜ਼ ਦਿਖਾ ਸਕਦੇ ਹਾਂ। ਔਰ ਅੱਲਾਹ ਪਾਕ ਤੋਂ ਅਸੀਂ ਇਹ ਕਹਿ ਲਓ ਕਿ ਸਾਡੀ ਦੁਆ ਹੁੰਦੀ ਆ ਕਿ ਸਾਡੇ ਤੋਂ ਕਿਸੇ ਵੀ ਪਲੇਅਰ ਦਾ, ਕਿਸੇ ਵੀ ਕੋਚ ਦਾ, ਕਿਸੇ ਵੀ ਜਿਹੜਾ ਸਾਡਾ ਕਬੱਡੀ ਦੀ ਦੁਨੀਆ ਨਾਲ ਰਿਲੇਟਡ ਬੰਦਾ ਆ, ਉਹਦੀ ਕਿਰਦਾਰ ਕਸ਼ੀ ਸਾਡੇ ਕੋਲ ਨਾ ਹੋਵੇ, ਉਹਦਾ ਕਹਿ ਲਓ ਕਿ ਸਾਡੇ ਕੋਲ ਕੋਈ ਐਸੀ ਚੀਜ਼ ਨਾ ਹੋਵੇ ਕਿ ਉਸ ਬੰਦੇ ਦੀ ਦਿਲ ਆਜ਼ਾਰੀ ਹੋਵੇ। ਤੇ ਅਗਰ ਇਸ ਦੇ ਬਾਵਜੂਦ ਵੀ ਚਾਂਦ ਭਾਈ, ਅਗਰ ਇਸ ਇੰਟਰਵਿਊ ਦੇ ਦੌਰਾਨ ਸਾਡੇ ਕੋਲ ਕੋਈ ਚੀਜ਼ ਗਲਤ ਹੋ ਗਈ ਆ, ਜਾਂ ਵੈਸੇ ਸਾਡੇ ਕੋਲ ਕਦੀ ਪਈ ਕੋਈ ਗਲਤੀ ਕੁਤਾਹੀ ਹੋ ਗਈ ਹੋਵੇ ਸਾਡੇ ਚੈਨਲ ਦੇ ਰਾਹੀਂ ਜਾਂ ਸਾਡੇ ਕੋਲ, ਤੇ ਅਸੀਂ ਭਾਜੀ ਉਹਦੀ ਮਾਜ਼ਰਤ ਕਰਦੇ ਹਾਂ। ਕਿਉਂਕਿ ਅਸੀਂ ਜਿਹੜਾ ਸਾਡਾ ਕੰਮ ਆ ਉਹ ਸਿਰਫ ਔਰ ਸਿਰਫ ਕਬੱਡੀ ਨੂੰ ਪ੍ਰਮੋਟ ਕਰਨਾ, ਕਬੱਡੀ 'ਚ ਮੁਸਬਤ ਚੀਜ਼ਾਂ ਲੈ ਕੇ ਆਉਣੀਆਂ ਔਰ ਅੱਛੇ ਚਿਹਰੇ ਤੁਹਾਡੇ ਅੱਗੇ ਲੈ ਕੇ ਆਉਣੇ। ਤੇ ਇਸ ਦੇ ਨਾਲ ਹੀ ਇਹ ਸਾਡਾ ਅੱਜ ਦਾ ਇੰਟਰਵਿਊ ਸਾਡੇ ਛੋਟੇ ਵੀਰ ਰਾਣਾ ਚਾਂਦ ਦਾ, ਜਿਨ੍ਹਾਂ ਨਾਲ ਸਾਡੀ ਮੁਹੱਬਤ ਵੀ ਹੈ, ਸਾਡਾ ਪਿਆਰ ਵੀ ਹੈ। ਔਰ ਅੱਲਾਹ ਪਾਕ ਇਸ ਵੀਰ ਨੂੰ ਜਿਹੜਾ ਆ ਮਜ਼ੀਦ ਤਰੱਕੀਆਂ ਔਰ ਸਿਹਤ ਤੰਦਰੁਸਤੀ ਦੇਵੇ ਔਰ ਆਲਾ ਮੁਕਾਮ ਦੇਵੇ, ਨੈਕਸਟ ਅੱਗੇ ਲੈ ਕੇ ਜਾਵੇ ਆਪਣੀ ਮਿਹਨਤ ਦੇ ਸਿਰ ਤੇ। ਤੇ ਇਹ ਸਾਡਾ ਜਿਹੜਾ ਇੰਟਰਵਿਊ ਆ ਇਹ ਵਾਈਂਡ ਅਪ ਹੁੰਦਾ, ਇਹ ਖਤਮ ਹੁੰਦਾ। ਤੇ ਨੈਕਸਟ ਤੁਸੀਂ ਕਿਸ ਪਲੇਅਰ ਦਾ ਇੰਟਰਵਿਊ ਸੁਣਨਾ ਪਸੰਦ ਕਰੋਗੇ ਉਹ ਸਾਨੂੰ ਕਮੈਂਟ ਲਾਜ਼ਮੀ ਕਰਨਾ, ਔਰ ਇਹ ਜਿਹੜਾ ਤੁਹਾਨੂੰ ਇੰਟਰਵਿਊ ਆ ਇਹ ਕਿੱਦਾਂ ਦਾ ਲੱਗਾ ਇਹ ਵੀ ਲਾਜ਼ਮੀ ਦੱਸਣਾ। ਤੇ ਇਸ ਦੇ ਨਾਲ ਹੀ ਤੁਸੀਂ ਆਪਣੇ ਵੀਰ ਮਹਿਰ ਉਸਮਾਨ ਅਸ਼ਰਫ ਨੂੰ ਔਰ ਸਾਡਾ ਕੈਮਰਾਮੈਨ ਮਹਿਰ ਇਮਰਾਨ ਅਸ਼ਰਫ, ਇਹਨਾਂ ਨੂੰ ਇਜਾਜ਼ਤ ਦਿਓ। ਇਨਸ਼ਾਅੱਲਾ ਨੈਕਸਟ ਮਿਲਦੇ ਹਾਂ ਅਗਲੀ ਵੀਡੀਓ ਨਾਲ। ਥੈਂਕ ਯੂ।